ਇਸ ਮੌਕੇ RSS ਦੇ ਭਾਰਤ ਵਿੱਚ 12,986 ਯਾਨੀ ਕਿ 13,000 ਦੇ ਕਰੀਬ ਵਿਨਾਇਕ ਦੱਤ ਦੇ ਅਨੁਸਾਰ ਸਕੂਲ ਨੇ, 178 ਕਾਲਜ ਨੇ। ਇਹਨਾਂ ਵਿੱਚੋਂ ਹਰ ਸਾਲ ਲੱਖਾਂ ਵਿਦਿਆਰਥੀ ਜਿਹੜੇ ਨੇ ਉਹ ਪੜ੍ਹ ਕੇ ਤਿਆਰ ਹੋ ਕੇ ਮਾਰਕੀਟ 'ਚ ਡਿੱਗਦੇ ਨੇ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਹਿੰਦੂ ਤਵੀ ਏਜੰਡਾ ਪੂਰੀ ਤਰ੍ਹਾਂ ਤੂਸਿਆ। ਜਿਵੇਂ RSS ਵਾਲੇ ਆਪਦਾ ਦੱਸਦੇ ਆ ਨਾ ਕਿ ਅਸੀਂ ਹਿੰਦੂ ਰਾਸ਼ਟਰ ਲਈ ਕੀ ਕੁਛ ਕੀਤਾ, ਉਵੇਂ ਸਿੱਖ ਰਾਸ਼ਟਰ ਲਈ ਸ਼੍ਰੋਮਣੀ ਕਮੇਟੀ ਨੇ ਕੀ ਕੁਛ ਕੀਤਾ ਉਹ 'ਚ ਦੱਸਿਆ ਹੋਇਆ, ਔਰ ਬਹੁਤ ਕੁਝ ਹੈਗਾ ਜਿਹੜਾ ਉਹਨਾਂ ਨੇ ਕੀਤਾ ਹੋਇਆ। ਤੇ ਪੜ੍ਹ ਕੇ ਆਪਾਂ ਜਾਣ ਕੇ ਆਪਾਂ ਬੜੇ ਹੈਰਾਨ ਹੁੰਦੇ ਆ ਕਿ ਸਾਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਸ਼੍ਰੋਮਣੀ ਕਮੇਟੀ ਨੇ ਕੁਛ ਕੀਤਾ ਹੋਇਆ। ਪਰ ਜਿਹੜਾ ਕੁਛ ਕੀਤਾ ਹੋਇਆ ਉਹ ਤਾਂ ਪਤਾ, ਜਿਹੜਾ ਕੁਛ ਨਹੀਂ ਕੀਤਾ ਹੋਇਆ ਗੱਲ ਤਾਂ ਉਹਦੀ ਹੈ। ਜਿਵੇਂ ਮਹੰਤਾਂ ਦੀ ਕਿਸੇ ਵੀ ਕਾਰਵਾਈ ਦਾ ਅੰਗਰੇਜ਼ ਸਰਕਾਰ ਨੂੰ ਕੋਈ ਦੁੱਖ ਤਕਲੀਫ ਨਹੀਂ ਸੀ, ਉਵੇਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਕਿਸੇ ਕਾਰਵਾਈ ਦਾ ਭਾਰਤ ਸਰਕਾਰ ਨੂੰ ਕੋਈ ਦੁੱਖ ਤਕਲੀਫ। ਕੀ ਉਹ ਜਿਵੇਂ RSS ਦੇ ਪੈਦਾ ਕੀਤੇ ਹੋਏ ਉਹਨਾਂ ਸਕੂਲਾਂ ਚੋਂ ਨਿਕਲ ਕੇ ਆਏ ਹੋਏ ਜਿਹੜੇ ਵਿਦਿਆਰਥੀ ਨੇ, ਜਿਵੇਂ ਉਹ RSS ਦੇ ਏਜੰਡੇ ਨੂੰ, ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਸਮਰਪਿਤ ਹੋਏ ਹੁੰਦੇ ਨੇ, ਕੀ ਕਦੇ ਆਪਾਂ ਸੋਚਿਆ ਕਿ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਨਿਕਲੇ ਹੋਏ ਸਿੱਖ ਆਪਦੀ ਕੌਮ ਨੂੰ ਉਵੇਂ ਦ੍ਰਿੜਤਾ ਨਾਲ ਪਿਆਰ ਸਤਿਕਾਰ ਕਰਨ ਵਾਲੇ ਨਿਕਲੇ ਹੋਣ? ਕਿੰਨੇ ਕਿ ਜੇਕਰ RSS ਵਾਲੇ ਆਪਦੇ ਵਿਦਿਆਰਥੀਆਂ ਨੂੰ ਹਿੰਦੂ ਤਵੀ ਸੋਚ ਨੂੰ ਅਪਣਾਏ ਹੋਏ ਵਿਦਿਆਰਥੀ ਦੇ ਤੌਰ ਤੇ ਉਹਨਾਂ ਨੂੰ ਹਿੰਦੂ ਰਾਸ਼ਟਰ ਨੂੰ ਸਮਰਪਿਤ ਵਿਦਿਆਰਥੀ ਦੇ ਤੌਰ ਤੇ ਪੈਦਾ ਕਰਦੇ ਆ, ਤਾਂ ਸਾਡੇ ਅਦਾਰਿਆਂ ਨੂੰ ਕੀ ਬਿਮਾਰੀ ਪਈ ਹੋਈ ਆ ਵੀ ਆਪਾਂ ਭਾਰਤ ਮਾਤਾ ਨੂੰ ਮੱਥਾ ਟੇਕਣ ਵਾਲੇ ਵਿਦਿਆਰਥੀ ਪੈਦਾ ਕਰ ਰਹੇ ਹਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਅਸਫਲ ਹੋਈ ਆ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਅਦਾਰਿਆਂ 'ਚ ਵੜਨ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਸਿੱਖ ਨੈਸ਼ਨਲਿਜ਼ਮ ਜਿਹੜੀ ਆ ਉਹ ਨਹੀਂ ਆ ਰਹੀ। ਪਰ ਸ਼੍ਰੋਮਣੀ ਕਮੇਟੀ ਤਾਂ ਆਪਦੇ ਮੁਲਾਜ਼ਮਾਂ ਨੂੰ, ਆਪਦੇ ਮੈਂਬਰਾਂ ਨੂੰ, ਆਪਦੇ ਪ੍ਰਧਾਨ ਸਮੇਤ ਨਿੱਕੇ ਵੱਡੇ ਕਿਸੇ ਵੀ ਬੰਦੇ ਨੂੰ ਵੀ ਇਹਨਾਂ ਗੱਲਾਂ ਵੱਲ ਨਹੀਂ ਲਿਆ ਰਹੀ। ਇਹ ਸਾਖਾ ਦੇ ਵਿੱਚ ਹਿੰਦੂ ਤਵ ਦੀ ਸੋਚ ਅਨੁਸਾਰ ਜਿਹੜਾ ਕੁਝ ਕਰਦੇ ਕਰਾਉਂਦੇ ਆ ਇਹਨਾਂ ਨੂੰ ਮੁਬਾਰਕ। ਪਰ ਸਾਡੇ ਗੁਰਦੁਆਰਿਆਂ ਦੇ ਵਿੱਚ ਅਸੀਂ ਉੱਥੇ ਜਿਹੜਾ ਪ੍ਰਚਾਰ ਸਾਡਾ ਹੋਣਾ ਚਾਹੀਦਾ, ਸਿੱਖਾਂ ਦੀ ਵੱਖਰੀ ਕੌਮ ਦਾ ਪ੍ਰਚਾਰ ਜਾਂ ਸਿੱਖਾਂ ਨੂੰ ਉਹਨਾਂ ਦੇ ਵੱਖਰੇ ਸਿੱਖ ਫਲਸਫੇ ਤੇ ਇਤਿਹਾਸ ਨਾਲ ਜੋੜਨ ਵਾਲਾ ਪ੍ਰਚਾਰ, ਸਾਡੇ ਜਿਹੜਾ ਪ੍ਰਚਾਰ ਆ ਉਹ ਇੱਕ ਇਹੋ ਜਿਹਾ ਪ੍ਰਚਾਰ ਆ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਪ੍ਰੇਰਨਾ ਦੇ। ਗ੍ਰੰਥੀ, ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਜਾਂ ਜਿਹੜੇ ਸਧਾਰਨ ਪਿੰਡੂ ਗੁਰਦੁਆਰਿਆਂ ਦੇ ਪ੍ਰਧਾਨ ਸਾਹਿਬਾਨ ਨੇ, ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੂੰ ਕੀ ਪਤਾ ਹੋਣਾ ਜਦੋਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਪਤਾ ਹੈਗਾ ਵੀ ਸਾਡਾ ਮੁੱਖ ਕਾਰਜ ਕੀ ਆ? ਤੇ ਅਸੀਂ ਤਾਂ ਆਪ ਕੌਮ ਪ੍ਰਸਤ ਆਗੂ ਹੋਣੇ ਚਾਹੀਦੇ ਆ। RSS ਦੇ ਪੈਦਾ ਕੀਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਰਾਹੀਂ ਤੇ ਆਪਦੇ ਪ੍ਰਚਾਰ ਰਾਹੀਂ ਇੰਨਾ ਕੁ ਕੇਡਰ ਪੈਦਾ ਕਰ ਲਿਆ ਜਿਹੜਾ ਇੰਨੀ ਕੁ ਵੋਟ ਇਕੱਠੀ ਕਰਕੇ ਪਵਾਉਂਦਾ ਕਿ ਮੁਲਕ ਦੇ ਵਿੱਚ ਇਸ ਮੌਕੇ 20 ਸੂਬਿਆਂ ਵਿੱਚ ਉਹਨਾਂ ਦੀ ਸਰਕਾਰ ਆ। ਹੁਣ ਆ ਜਾਓ ਇਹਦੇ ਉਲਟ ਸ਼੍ਰੋਮਣੀ ਕਮੇਟੀ ਨੇ, ਜੇ ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕੀਤਾ ਹੁੰਦਾ ਤਾਂ ਸਾਡੀ ਤਾਂ ਪੰਜਾਬ 'ਚ ਵੀ ਸਰਕਾਰ ਹੈ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਅਜੀਤ ਅਖਬਾਰ ਦੇ ਵਿੱਚ ਵਿਨਾਇਕ ਦੱਤ ਨਾਂ ਦੇ ਇੱਕ ਬੰਦੇ ਦਾ ਲੇਖ ਛਪਿਆ। ਵੈਸੇ ਇਸ ਬੰਦੇ ਦੇ ਪਿਛਲੇ 2-2.5 ਸਾਲਾਂ 'ਚ ਜਿੰਨੇ ਵੀ ਅਜੀਤ 'ਚ ਲੇਖ ਛਪੇ ਆ ਉਹ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹੇ ਆ ਜਾਂ ਵਿਵਾਦਾਂ 'ਚ ਆ ਜਾਂਦੇ। ਇਹਦੀ ਇੱਕ ਕਿਤਾਬ ਵੀ ਆਈ ਸੀ ਵਿਨਾਇਕ ਦੱਤ ਦੀ, ਸੋਸ਼ਲ ਮੀਡੀਆ ਤੇ ਵੀ ਇਸ ਬੰਦੇ ਦੇ ਕਰਕੇ ਕੋਈ ਨਾ ਕੋਈ ਚਰਚਾ ਛਿੜੀ ਰਹਿੰਦੀ ਹੈ। ਜਿਹੜਾ ਇਹਦਾ ਲੇਖ ਆ ਉਹ 2 ਸੰਗਠਨਾਂ ਦਾ ਸਫ਼ਰ, ਉਹਦੇ ਵਿੱਚ ਉਹਨੇ ਜਿਹੜੀ CPI ਯਾਨੀ ਕਿ ਕਾਮਰੇਡਾਂ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ, ਉਹਦੇ ਤੇ RSS ਬਾਰੇ ਇੱਕ ਕੰਪੈਰੀਜ਼ਨ ਕੀਤਾ ਦੋਨਾਂ ਦਾ। ਪਰ ਆਪਾਂ ਇਸ ਗੱਲ ਤੋਂ ਅੱਗੇ ਚੱਲਣਾ ਕਿ RSS ਬਾਰੇ ਜੋ ਕੁਝ ਵਿਨਾਇਕ ਦੱਤ ਨੇ ਆਪਦੇ ਲੇਖ ਵਿੱਚ ਲਿਖਿਆ, ਉਹਦੇ ਹਿਸਾਬ ਨਾਲ ਸਾਡੀ ਕੌਮ ਦੀ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਕੀ ਹਾਲ ਚਾਲ। ਹੁਣ ਇਹ ਗੱਲ ਆਪਾਂ ਨੂੰ ਪਤਾ ਵੀ ਜਿਹੜੀ RSS ਆ, ਰਾਸ਼ਟਰੀ ਸਵੈਮ ਸੇਵਕ ਸੰਘ, ਇਹ 27 ਸਤੰਬਰ 1925 ਨੂੰ ਇਹ ਸੰਸਥਾ ਜਿਹੜੀ ਆ, ਇਹ ਪਲੇਟਫਾਰਮ, ਇਹ ਆਰਗੇਨਾਈਜੇਸ਼ਨ ਹੋਂਦ ਵਿੱਚ ਆਉਂਦੀ ਹੈ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਕਹਿਣ ਕਹਾਉਣ ਨੂੰ ਜੋ ਮਰਜ਼ੀ ਉਹਦਾ ਨਾਮ ਜਿਹਾ ਰੱਖੀ ਫਿਰਨ ਤੇ ਐਲਾਨ 'ਚ ਜੋ ਮਰਜ਼ੀ ਲਿਖੀ ਫਿਰਨ, ਪਰ ਅਸਲ ਵਿੱਚ ਇਹ ਸਾਰੇ ਭਾਰਤ ਦੇ ਸਾਰੀਆਂ ਬੋਲੀਆਂ, ਧਰਮਾਂ, ਸੱਭਿਆਚਾਰਾਂ ਨੂੰ
ਖਤਮ ਕਰਕੇ ਜਾਂ ਉਹਨਾਂ ਦੀ ਪਛਾਣ ਮੱਧਮ ਕਰਕੇ ਇਸ ਭਾਰਤ ਦਾ ਹਿੰਦੂ ਤਵੀ ਚਿਹਰਾ ਬਣਾਉਣ ਨੂੰ ਜਾਂ ਹਿੰਦੂ ਰਾਸ਼ਟਰ ਬਣਾਉਣ ਨੂੰ ਅਹਿਦ ਕਰੀ ਫਿਰਦੀ ਇੱਕ ਇਹੋ ਜਿਹੀ ਧਿਰ ਵਾ ਜਿਹਦੇ ਕੰਮਾਂ ਕਾਰਾਂ ਤੋਂ ਇਸ ਭਾਰਤ ਦੇ ਹਰੇਕ ਖਿੱਤੇ ਵਿੱਚ ਕੋਈ ਨਾ ਕੋਈ ਧਿਰ ਦੁਖੀ ਬੜੀ। ਹਿੰਦੂਆਂ ਦਾ ਵੀ ਇੱਕ ਬਹੁਤ ਵੱਡਾ ਹਿੱਸਾ, ਖਾਸ ਤੌਰ ਤੇ ਜਿਹੜੇ ਨਰਮਪੰਥੀ ਹਿੰਦੂ ਕਹਾਉਂਦੇ ਆ, ਜਿਹੜੇ ਕਾਮਰੇਡਾਂ ਨਾਲ ਤੇ ਕਾਂਗਰਸ ਨਾਲ ਜੁੜੇ ਹੋਏ ਨੇ, ਉਹ ਵੀ ਇਹਦੇ ਤੋਂ ਕਿਸੇ ਨਾ ਕਿਸੇ ਕਾਰਨ ਦੁਖੀ ਰਹਿੰਦੇ ਨੇ। ਇਹ ਤੇ ਪਾਬੰਦੀਆਂ ਵੀ ਲੱਗਦੀਆਂ ਰਹੀਆਂ ਨੇ, ਪਰ ਅੱਜ ਦੀ ਤਰੀਕ ਵਿੱਚ ਇਸ ਸੰਸਥਾ ਨੇ ਜੋ ਕੁਝ ਖੱਟਿਆ ਕਮਾਇਆ, ਜਿਹਦੇ ਕਰਕੇ ਹੁਣ 2-3 ਵਾਰੀ ਅਗਲੇ ਸਰਕਾਰਾਂ ਵੀ ਬਣਾਈ ਫਿਰਦੇ ਆ, ਤੇ ਆਪਣਾ ਇਹਨਾਂ ਨਾਲ ਕੀ ਨਾਤਾ ਰਿਸ਼ਤਾ ਉਹ ਆਪਾਂ ਨੂੰ ਪਤਾ ਹੀ ਆ ਵੀ ਜਿਸ ਗੁਰਮਤ ਨੇ, ਗੁਰੂ ਸਾਹਿਬਾਨ ਨੇ, ਜਿਹੜੇ ਸਾਨੂੰ ਸਿੱਖ ਸਿਵਲਾਈਜੇਸ਼ਨ ਦਿੱਤੀ ਆ, ਜੋ ਸਾਡੇ ਧਰਮ ਦੇ ਸਿਧਾਂਤ ਤੇ ਅਸੂਲ ਨੇ, ਜੋ ਸਾਡੀਆਂ ਰਵਾਇਤਾਂ ਪਰੰਪਰਾਵਾਂ ਨੇ, ਜੋ ਸਾਡੀ ਕੌਮ ਨੂੰ ਗੁਰੂ ਸਾਹਿਬਾਨ ਨੇ ਬਖਸ਼ਿਆ, ਉਹ ਬਿਲਕੁਲ ਸਿੱਧੇ ਤੌਰ ਦੇ ਉੱਤੇ ਬ੍ਰਾਹਮਣਵਾਦ ਉੱਤੇ ਸਿੱਧਾ ਹਮਲਾ। ਹੁਣ ਜਿਹੜੇ ਸਿੱਖਾਂ ਨੂੰ ਪਿਛਲੇ 100 ਸਾਲ ਤੋਂ ਗਧੀ ਗੇੜ ਪਾ ਕੇ ਉਹਨਾਂ ਨੇ ਇੱਥੇ ਕਿ ਲੈ ਜਾਂਦਾ ਵੀ ਸਿੱਖ ਤਾਂ ਹਿੰਦੂ ਹੀ ਨੇ, ਗੁਰੂ ਸਾਹਿਬਾਨ ਜਿਹੜੇ ਨੇ ਉਹ ਤਾਂ ਕਹਿੰਦੇ ਜੀ ਹਿੰਦੂ ਧਰਮ ਦਾ ਸੁਧਾਰ ਕਰਨ ਲਈ ਆਏ ਸੀਗੇ ਬਸ, ਤੇ ਹਿੰਦੂਆਂ ਦੇ ਮੁੰਡੇ ਹੀ ਸਿੱਖ ਸਜੇ ਸੀਗੇ। ਉਦੋਂ ਕਹਿੰਦੇ ਲੋੜ ਸੀ ਮੁਗਲਾਂ ਪਠਾਣਾ ਤੋਂ ਜਾਂ ਹੋਰ ਧਾੜਵੀਆਂ ਤੋਂ ਬਚਾਉਣ ਲਈ, ਤੇ ਹੁਣ ਕੋਈ ਲੋੜ ਨਹੀਂ, ਇਸ ਕਰਕੇ ਸ਼ੁੱਧੀਕਰਨ ਕਰੋ ਤੇ ਹਿੰਦੂ ਬਣੋ। ਇਹ ਜਿਹੜਾ ਸ਼ੁੱਧੀਕਰਨ ਅੱਖਰ ਵਾ ਇਹ ਐਵੇਂ ਨਹੀਂ ਹੈਗਾ। ਅੱਜ ਤੋਂ 100-125 ਸਾਲ ਪਹਿਲਾਂ 1895 ਤੋਂ 1905 ਦੇ 10 ਸਾਲ ਦੇ ਵਿਚਾਲੜੇ ਦਾ ਇਤਿਹਾਸ ਤੇ ਕੋਈ ਨਜ਼ਰ ਮਾਰੇ, ਉਦੋਂ ਇਹੋ ਜਿਹਾ ਕੰਮ ਬੜੇ ਹੋਏ ਨੇ, ਜਦੋਂ ਸਿੱਖਾਂ ਦੇ ਮੁੰਡਿਆਂ ਦੇ ਸ਼ੁੱਧੀਕਰਨ ਦੇ ਨਾਂ ਦੇ ਉੱਤੇ ਹਿੰਦੂ ਬਣਾਉਣ ਦਾ ਜਿਹੜਾ ਸੀ ਦੁਬਾਰਾ ਵੀ ਤੁਹਾਨੂੰ ਸ਼ੁੱਧ ਕੀਤਾ ਜਾ ਰਿਹਾ, ਤੁਸੀਂ ਹੁਣ ਹਿੰਦੂ ਜਿਹੜਾ ਹੈਗਾ ਬਣ ਰਹੇ। ਕਮਾਲ ਦੀ ਬਾਤ ਇਹ ਹੈ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਕਹਿੰਦੇ ਆ ਕਿ 9 ਪਾਤਸ਼ਾਹੀਆਂ ਦੀ ਪੂਰੀ ਮਿਹਨਤ ਤੋਂ ਬਾਅਦ ਹੁਣ ਮਨੁੱਖ ਜਿਹੜਾ ਖਾਲਸਾ ਹੋ ਗਿਆ, ਖਾਲਸਾ ਸਾਜਿਆ ਜਾ ਰਿਹਾ। ਜਿਹੜਾ ਪਹਿਲੇ ਪਾਤਸ਼ਾਹ ਨੇ ਨਾਨਕ ਨਿਰਮਲ ਪੰਥ ਚਲਾਇਆ ਸੀ, ਉਹ 10ਵੇਂ ਪਾਤਸ਼ਾਹ ਦੇ ਮੌਕੇ ਖਾਲਸਾ ਮਨੁੱਖ ਜਿਹੜਾ ਖਾਲਸ ਹੋ ਗਿਆ ਜੀ, ਸ਼ੁੱਧ ਹੋ ਗਿਆ। ਤੇ ਇਹ ਉਦੋਂ ਫਿਰ 1699 ਤੋਂ ਤੁਸੀਂ ਆ ਜਾਓ ਵੀ 200 ਸਾਲ ਬਾਅਦ ਜਦੋਂ ਅੰਗਰੇਜ਼ ਦਾ ਰਾਜ ਆ ਗਿਆ, ਜਦੋਂ ਸਿੱਖਾਂ ਦੇ ਰਾਜ ਦਾ ਤਪ ਤੇਜ ਘਟ ਗਿਆ, ਇਹਨਾਂ ਨੂੰ ਜਿਹੜੀ ਅਕਲ ਸੀ, ਸਮਝ ਸੀ, ਸਿੱਖਾਂ ਨੂੰ ਨਹੀਂ ਸੀ ਸਮਝ, ਉਹ ਇਹਨਾਂ ਨੂੰ ਸੀਗੀ ਵੀ ਸਾਡਾ ਸਭ ਤੋਂ ਵੱਡਾ ਜਿਹੜਾ ਬੈਰ ਵਿਰੋਧ ਦੁਸ਼ਮਣ ਸਾਡੇ ਲਈ ਖਤਰਨਾਕ ਸਿੱਖ ਧਰਮ ਆ, ਸਿੱਖ ਨੇ। ਸੋ ਸਿੱਖਾਂ ਨੂੰ ਸ਼ੁੱਧੀਕਰਨ ਦੇ ਨਾਂ ਦੇ ਉੱਤੇ ਹਿੰਦੂ ਬਣਾਉਣ ਦਾ ਪਖੰਡ ਜਿਹੜਾ ਸੀ ਉਹ ਕੀਤਾ ਗਿਆ। ਹੁਣ ਉਹ ਫੇਰ ਚੱਲ ਰਿਹਾ। ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਆਪਦੇ ਧਰਮ ਦੇ ਅਸੂਲਾਂ ਤੋਂ, ਸਿਧਾਂਤਾਂ ਤੋਂ ਟੁੱਟ ਕੇ ਬੜੀ ਸਹਿਜ ਨਾਲ, ਬੜੀ ਮੌਜ ਨਾਲ ਹੀ ਹਿੰਦੂ ਪੁਣੇ ਦੀ ਜੂਠ ਚੱਟਣ ਲੱਗੇ ਹੋਏ। ਉਹ ਸਾਰੇ ਕੰਮ ਜਿਹੜੇ ਸਾਨੂੰ ਸਾਡਾ ਧਰਮ ਮਨਾ ਕਰਦਾ ਅਸੀਂ ਕਰ ਰਹੇ ਹਾਂ। ਤੇ ਇਹ ਇੱਕ ਤਰੀਕੇ ਨਾਲ RSS ਦੀ ਜਿੱਤ ਕਹੀ ਜਾ ਸਕਦੀ ਹੈ ਕਿ ਪਿਛਲੇ 100 ਸਾਲ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਅੰਦਰੋਂ ਖੁਰਚ ਕੇ ਸਿੱਖੀ ਕੱਢਣੀ ਸ਼ੁਰੂ ਕੀਤੀ ਹੋਈ ਹੈ, ਤੇ ਆਪ ਦਾ ਹਿੰਦੂ ਤਵੀ ਸੋਚ ਆ ਜਿਹੜੀ ਉਹ ਬਾੜਨੀ ਸ਼ੁਰੂ ਕੀਤੀ ਹੋਈ ਹੈ। ਇਸ ਕੰਮ ਦੇ ਵਿੱਚ ਬਹੁਤ ਸਾਰੇ ਬੰਦੇ ਜਾਣ ਕੇ, ਕਈ ਅਣਜਾਣ ਪੁਣੇ 'ਚ ਸਾਡੇ ਭਰਾ ਲੱਗੇ ਹੋਏ ਨੇ। ਕਈ ਤਾਂ ਵੱਡੀਆਂ ਤੋਪਾਂ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਇਹ ਤਾਂ ਮਹਾਨ ਧਾਰਮਿਕ ਸ਼ਖਸੀਅਤ ਆ, ਮਹਾਨ ਸਮਾਜਿਕ ਸ਼ਖਸੀਅਤ ਆ, ਮਹਾਨ ਰਾਜਨੀਤਿਕ ਸ਼ਖਸੀਅਤ ਆ। ਇਹੋ ਜਿਹੀਆਂ ਕਈ ਜਿਹੜੀਆਂ ਸ਼ਖਸੀਅਤਾਂ, ਹਸਤੀਆਂ ਜਿਹੜੀਆਂ ਨੇ ਉਹ ਸਿੱਖ ਧਰਮ ਦੇ ਉਲਟ ਤੇ ਹਿੰਦੂ ਧਰਮ ਦੇ ਖਾਤੇ 'ਚ ਭੁਗਤ ਰਹੀਆਂ ਨੇ, ਬੜੀਆਂ ਨੇ ਇਹੋ ਜਿਹੀ। ਤੇ ਉਹਨਾਂ ਦੇ ਅੱਗੇ ਜਿਹੜਾ ਹੈਗਾ ਉਹ ਲੋਕ ਜਿਹੜੇ ਭਾਰਤੀ ਇੰਡੀਅਨ ਸਟੇਟ ਨੂੰ ਮੱਥਾ ਟੇਕੀ ਬੈਠੇ ਆ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਜਾਣੇ ਅਣਜਾਣੇ ਮਜਬੂਰੀ, ਲਾਲਚ ਜਾਂ ਹੋਰ ਕਈ ਕਾਰਨਾਂ ਕਰਕੇ ਉਹ ਫਿਰ ਉਹੋ ਜਿਹੇ ਮਾਹੌਲ ਦੇ ਵਿੱਚ ਰਹਿੰਦੇ ਹੋਣ ਕਰਕੇ ਆਪਦੇ ਧਰਮ ਨੂੰ ਤਿਆਗ ਕੇ ਦੂਜੇ ਪਾਸੇ ਜਾ ਖੜਦੇ ਆ। ਤੇ ਹਾਲਾਤ ਇਹੋ ਜਿਹੇ ਨੇ ਕਿ ਜੇਕਰ ਆਲ ਇੰਡੀਆ ਰੇਡੀਓ ਦੇ ਉੱਤੇ ਕੋਈ ਸਾਡਾ ਸਿੱਖ ਬੁਲਾ ਲਿਆ ਜਾਵੇ ਤੇ ਉਹ ਕਿਤੇ ਕਹਿ ਬੈਠੇ, ਜਿਵੇਂ ਆਪਣੇ ਸਾਰਿਆਂ ਦੇ ਮੂੰਹ ਚੜਿਆ ਹੋਇਆ ਵੀ ਆਪਾਂ ਜਦੋਂ ਕਿਸੇ ਗੱਲ ਨੂੰ ਸ਼ੁਰੂ ਕਰਦੇ ਹਾਂ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਅੰਤ ਤੇ ਵੀ ਕਹਿੰਦੇ ਆ। ਤੇ ਉਹ ਜਦੋਂ ਹੀ ਫੋਨ ਕਰਕੇ ਉਹਨੂੰ ਕਹਿੰਦੇ ਆ ਜੀ ਅੱਜ ਤਾਂ ਤੁਸੀਂ ਕਹਿ ਲਿਆ ਗਾਹਾਂ ਨੂੰ ਨਾ ਕਿਉਂ। ਅੱਛਾ ਜੀ ਕੀ ਕਿਆ ਕਰੀਏ। ਇਹ ਜੀ ਤੁਸੀਂ ਨਮਸਕਾਰ ਕਿਹਾ ਕਰੋ। ਇਹ ਨਮਸਕਾਰ ਤਾਂ ਜੀ ਹਿੰਦੂਆਂ ਦਾ ਨਮੋ ਨਵੇਂ ਜਿਹੜੇ ਉਹਨਾਂ ਦੇ ਅੱਖਰ ਨੇ। ਫਿਰ ਹਿੰਦੂਆਂ ਜਦੋਂ ਤੁਸੀਂ ਕਹਿੰਦੇ ਹੋ ਕਿ ਆਪਾਂ ਕਿਸੇ ਖਾਸ ਧਰਮ ਦੀ ਗੱਲ ਨਹੀਂ ਕਰ ਸਕਦੇ, ਪਰ ਹਿੰਦੂ ਦੀ ਗੱਲ ਕਿਉਂ ਕਰਨੀ ਹੈ ਜੀ। ਫਿਰ ਜੇ ਅਗਲਾ ਇਹ ਪੁੱਛਦਾ ਤਾਂ ਫਿਰ ਮਿਰਚਾਂ ਲੱਗਦੀਆਂ ਨੇਗੀਆਂ ਵੀ ਤੁਸੀਂ ਤਾਂ ਜੀ ਕੱਟੜਵਾਦੀ ਹੋ। ਮਤਲਬ ਜੇ ਤੁਸੀਂ ਸਿੱਖੀ ਤਿਆਗਦੇ ਹੋ ਫਿਰ ਤੁਸੀਂ ਵਧੀਆ ਬੰਦੇ ਹੋ, ਮਾਡਰਨ ਹੋ। ਤੇ ਜੇ ਤੁਸੀਂ ਆਪਦੇ ਧਰਮ ਦੇ ਵਿੱਚ ਪਰਪੱਕ ਰਹਿਣ ਦੀ ਮਾਮੂਲੀ ਜੀ ਵੀ ਗੱਲ ਕਰਦੇ ਹੋ ਫਿਰ ਤੁਸੀਂ ਕੱਟੜਵਾਦੀ ਹੋ, ਵੱਖਵਾਦੀ, ਫਿਰ ਅੱਤਵਾਦੀ, ਫਿਰ ਗਾਹਾਂ ਦੀ ਗਾਹਾਂ ਬੜਾ ਟੈਗ ਲੈ ਕੇ ਮੋਹਰਾਂ ਨੇਗੀਆਂ ਅਗਲੇ ਦੇ ਉਹ ਲਾ ਦਿੰਦੇ। ਤੋ ਇਸ ਮੁਲਕ ਦੇ ਵਿੱਚ ਸਾਡੀ ਕੌਮ ਦਾ ਜੋ ਹਸ਼ਰ ਆ, ਜੋ ਹਾਲ ਹੈ, ਉਹਦੇ ਬਾਰੇ ਜੇ ਚਰਚਾ ਕਰੀਏ ਵੀ RSS ਦੁਸ਼ਮਣ ਬਾਤ ਕਰੇ ਅਣਹੋਣੀ, ਜੋ ਕੁਝ ਉਹ ਕਰ ਰਹੇ ਨੇ ਉਹਨਾਂ ਦਾ ਤਾਂ ਉਹ ਹੱਕ ਵਾ ਵੀ ਆਪਦੇ ਧਰਮ ਦੇ, ਆਪਦੇ ਸੁਭਾਅ ਦੇ ਉੱਤੇ ਪਹਿਰਾ ਦੇਣ। ਉਹਨਾਂ ਦਾ ਧਰਮ ਆ ਵੀ ਦੂਜਿਆਂ ਦੇ ਧਰਮ ਬਰਦਾਸ਼ਤ ਨਹੀਂ ਕਰਨੇ। ਉਹਨਾਂ ਦਾ ਇਹ ਕੰਮ ਆ ਵੀ ਅਸੀਂ ਦੂਜਿਆਂ ਦੀ ਬੋਲੀ ਬਰਦਾਸ਼ਤ ਨਹੀਂ ਕਰਨੀ। ਪਿਛਲੀਆਂ ਹਜ਼ਾਰਾਂ ਸਦੀਆਂ ਦਾ ਇਤਿਹਾਸ ਆ ਵੀ ਬ੍ਰਾਹਮਣਵਾਦ ਨੇ, ਹਿੰਦੂਵਾਦ ਨੇ, ਨਾਂ ਜਿਹੜਾ ਮਰਜ਼ੀ ਰੱਖ ਲੈਣਾ। ਇੱਕ ਤਾਂ ਇਹ ਬੜਾ ਵਧੀਆ ਉਹਨਾਂ ਨੂੰ ਕੰਮ ਆਉਂਦਾ ਵੀ ਕਦੇ ਸਨਾਤਨ ਕਹਿ ਲਓ, ਕਦੇ ਹਿੰਦੂ ਕਹਿ ਲਓ, ਆਰੀਅਨ ਨਸਲ ਕਹਿ ਲਓ। ਉਹ ਨਾਂ ਉਹੋ ਜਿਹੇ ਮਾਹੌਲ ਨਾਲ ਆਪਦਾ ਬਦਲ ਕੇ ਤੇ ਆਪਦਾ ਮੂਲ ਸੁਭਾਅ ਨਹੀਂ ਬਖਸ਼ ਛੱਡਦੇ, ਪਰ ਉਹ ਆਪਦਾ ਕੰਮ 'ਚ ਆਪਦੇ ਨਿਸ਼ਾਨੇ ਪ੍ਰਤੀ ਉਹ ਪੂਰੀ ਦ੍ਰਿੜਤਾ ਨਾਲ ਲੱਗੇ ਰਹਿੰਦੇ। ਹੁਣ ਅੱਜ ਕਦੇ ਕਦੇ ਸਨਾਤਨੀ ਵੀ ਬਣ ਜਾਂਦੇ ਆ, ਕਦੇ ਕੁਛ ਬਣ ਜਾਂਦੇ ਅੱਜ ਦੇ ਮਾਹੌਲ 'ਚ। ਉਹਨਾਂ ਦਾ ਇਤਿਹਾਸ ਹੀ ਇਹ ਹੈ ਕਿ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰਨਾ। ਅਸੀਂ ਮਤਲਬ ਉਹ ਕਹਿੰਦੇ ਆ ਵੀ ਜਿਹੜੀ ਸਾਡੀ ਨਸਲ ਆ ਨਾ ਉਹ ਦੁਨੀਆ ਦੀ ਸਭ ਤੋਂ ਪਹਿਲੀ ਬਿਹਤਰੀਨ ਨਸਲ ਅਸੀਂ ਆ। ਜਿਵੇਂ ਕਹਿੰਦੇ ਆ ਵੀ ਇੰਡੀਆ ਫਸਟ, ਜਾਣੀ ਕਿ ਹਿੰਦੂ ਫਸਟ, ਵੀ ਅਸੀਂ ਸਾਰੀ ਚੀਜ਼ ਵਿੱਚ ਇੱਥੇ ਅਸੀਂ ਇੱਕ ਨਾ ਇੱਕ ਦਿਨ ਇਸ ਮੁਲਕ ਦੇ ਵਿੱਚ ਬਾਕੀ ਸਾਰਿਆਂ ਦੀਆਂ ਜਿਹੜੀਆਂ ਬੋਲੀਆਂ, ਧਰਮ, ਸੱਭਿਆਚਾਰ ਆ ਉਹ ਖਤਮ ਕਰ ਦੇਣੇ ਆ ਤੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣਾ। ਇਸ ਸੋਚ ਦੇ ਤਹਿਤ ਹਿੰਦੂ ਕਵੀ ਸੋਚ ਨੂੰ RSS ਜਿਹੜੀ ਆ ਉਹ ਚੱਲਦੀ। ਗੱਲ ਇਹ ਹੈ ਵੀ RSS ਜਿਹੜੀ 1925 'ਚ ਬਣਦੀ, ਉਹਨਾਂ ਕੀ ਸਾਲਾਂ 'ਚ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸ਼ੁਰੂ ਹੁੰਦਾ। 1926 'ਚ ਸ਼ਾਇਦ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਆ ਜਦੋਂ ਐਕਟ ਬਣਿਆ 25 ਵਾਲਾ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਵੀ ਤਕਰੀਬਨ ਉਹੋ ਜਿਹਾ ਹੀ ਆ ਜਿਹੜਾ RSS ਨੇ ਮਿਥਿਆ ਹੋਇਆ। ਉਹਨਾਂ ਨੇ ਕਿਹਾ ਜਿਹੜਾ ਕੁਛ ਮਰਜ਼ੀ ਹੋਵੇ ਪਰ ਜਿਹੜਾ ਕੁਛ ਉਹ ਕਰਦੇ ਨੇ, ਜਾਣੀ ਕਿ ਸਿੱਖਾਂ ਦੇ ਅੰਦਰ ਆਪਦੇ ਧਰਮ ਪ੍ਰਤੀ ਚੇਤਨਾ ਪੈਦਾ ਕਰਨੀ, ਜਾਣੀ ਕਿ ਸਿੱਖ ਨੂੰ ਸਿੱਖ ਸਜਾਉਣਾ। ਕਿਉਂਕਿ ਆਲੇ ਦੁਆਲੇ ਵਿੱਚੋਂ ਬਹੁਤ ਕੁਝ ਇਹੋ ਜਿਹਾ ਸਿੱਖਾਂ ਦੇ ਘਰਾਂ 'ਚ, ਸਿੱਖਾਂ ਦੇ ਮਨਾਂ ਵਿੱਚ ਆ ਕੇ ਡਿੱਗਦਾ ਜਿਹੜਾ ਅਯੋਗ ਆ, ਉਹਨੂੰ ਸਾਫ਼ ਕਰਕੇ ਸਿੱਖ ਨੂੰ ਸਿੱਖ ਬਣਾਈ ਰੱਖਣਾ। ਗਲਤ ਚੀਜ਼ਾਂ ਵਾਲੇ ਪਾਸੇ ਨੂੰ ਸਿੱਖ ਨਾ ਜਾਵੇ, ਸਿੱਖਾਂ ਦੇ ਅੰਦਰ ਸਫਾਈ ਹੁੰਦੀ ਰਵੇ, ਸਿੱਖੀ ਦੇ ਵਿੱਚ ਕੋਈ ਗਲਤ ਚੀਜ਼ ਨਾ ਆ ਜੇ। ਇਹੋ ਜਿਹਾ ਫਰਜ਼ ਨਿਭਾਉਂਦਿਆਂ ਹੋਇਆਂ ਨਾਲ ਦੀ ਨਾਲ ਸਿੱਖਾਂ ਦੇ ਅੰਦਰ ਰਾਜ ਦੀ ਭਾਵਨਾ, ਧਰਮ ਦੀ ਭਾਵਨਾ, ਸਭ ਪਾਸਿਓਂ ਸਿੱਖਾਂ ਨੂੰ ਸਿਹਤ ਸਿਖਲਾਈ ਦੇਣੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ 100 ਸਾਲ ਦੇ ਵਿੱਚ ਉਹ ਜ਼ਿੰਮੇਵਾਰੀ ਬਣਦੀ। ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜਿਹੜੇ ਪਹਿਲੇ ਦੌਰ ਦੇ ਸਿੱਖ ਸੀਗੇ, ਕਿਉਂਕਿ ਉਦੋਂ ਦੋ ਚੀਜ਼ਾਂ ਇਕੱਠੀਆਂ ਵਾਪਰੀਆਂ ਨੇਗੀਆਂ, ਜਾਣੀ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦਾ ਦੌਰ ਆ ਨਾ ਜੀ, ਉਦੋਂ ਪਿਛਲੇ 30-35 ਸਾਲ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇੱਕ ਤਾਂ ਰਾਜ ਨਾ ਹੋਣ ਕਰਕੇ ਕਿ ਸਾਡਾ ਰਾਜ ਚਲੇ ਗਿਆ। ਜਿਹੜੀਆਂ ਸਾਡੀਆਂ 6 ਸਿੱਖ ਰਿਆਸਤਾਂ ਸੀ, ਕਿ ਸਾਡੀਆਂ ਰਾਜ ਖਤਮ ਹੋਣ ਤੋਂ ਬਾਅਦ ਸਾਡੇ ਲਈ ਬੜਾ ਪੁਆੜਾ ਖੜਾ ਹੋ ਗਿਆ, ਗੁਲਾਮੀ ਗਲ ਪੈ ਗਈ। ਇੱਕ ਤਾਂ ਇਹ ਸੀਗਾ ਕੰਮ ਵੀ ਸਿੱਖਾਂ ਨੂੰ ਆਜ਼ਾਦੀ ਦਿਵਾਉਣੀ। ਦੂਜਾ ਸੀ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਡੇਗਿਆ ਜਾ ਰਿਹਾ ਤੇ ਬਹੁਤ ਕੁਝ ਇਹੋ ਜਿਹਾ ਆ ਵੜਿਆ ਜਿਹੜਾ ਗਲਤ ਹੈ, ਤੇ ਉਹਨੂੰ ਸਿੱਖਾਂ ਚੋਂ ਕੱਢਣਾ ਤੇ ਸਿੱਖ ਨੂੰ ਇੱਕ ਮਾਡਲ ਸਿੱਖ, ਗੁਰੂ ਆਸੇ ਅਨੁਸਾਰ ਗੁਰਸਿੱਖ ਬਣਾਉਣਾ। ਤੋ ਇਹ ਮੇਨ ਕੰਮਾਂ ਨੂੰ ਦੇਖ ਕੇ ਜਦੋਂ ਆਮ ਬੰਦਿਆਂ ਨੂੰ ਪਹਿਲਾਂ ਤਾਂ, ਕਿਉਂਕਿ ਬੰਦੇ ਨੂੰ ਲੱਗਦਾ ਹੁੰਦਾ, ਜਿਵੇਂ ਅੱਜ ਵੀ ਕਈਆਂ ਨੂੰ ਲੱਗਦਾ ਹੈਗਾ ਵੀ ਸਾਡੇ ਵਰਗੇ ਐਵੇਂ ਕਲਪੀ ਜਾਂਦੇ ਆ, ਬੜੀਆਂ ਮੌਜਾਂ ਨੇ, ਕਾਰਾਂ, ਕੋਠੀਆਂ, ਆਇਸ਼ਾਂ ਨੇ ਸਿੱਖਾਂ ਕੋਲੇ, ਹੁਣ ਤਾਂ ਨਜ਼ਾਰੇ ਨੇ, ਕੈਨੇਡਾ ਅਮਰੀਕਾ 'ਚ ਝੰਡੇ ਝੂਲਦੇ ਆ। ਪਰ ਉਦੋਂ ਵੀ ਉਹ ਸਾਰਿਆਂ ਨੂੰ ਲੱਗਦਾ ਹੋਣਾ ਵੀ ਐਡੀ ਵੀ ਕੋਈ ਗੱਲ ਨਹੀਂ। ਪਰ ਜਦੋਂ ਸਿੱਖਾਂ ਦੇ ਅੰਦਰ ਆ ਬੜੀਆਂ ਬੁਰਾਈਆਂ ਦਾ ਸਭ ਤੋਂ ਵੱਡਾ ਜਿਹੜਾ ਪ੍ਰਗਟਾਵਾ ਉਹ ਹੋਇਆ ਗੁਰਦੁਆਰਿਆਂ ਦੇ ਵਿੱਚ। ਨਨਕਾਣਾ ਸਾਹਿਬ, ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬਾਨ ਸੀ, ਉਹਨਾਂ ਉੱਤੇ ਕਾਬਜ ਹੋਏ ਮਹੰਤਾਂ ਨੇ ਜੋ ਗਦਰ ਮਚਾਇਆ, ਜੋ ਗੰਦ ਪਾਇਆ,
ਜਦੋਂ ਉਹਦੇ ਵੇਰਵੇ ਲੋਕਾਂ 'ਚ ਆਏ ਤੇ ਫਿਰ ਆਪਦੇ ਸਮਾਜ ਵਿੱਚ ਆਲੇ ਦੁਆਲੇ ਉਸ ਮੌਕੇ ਬਹੁਤ ਸਾਰੇ ਜਿਹੜੇ ਗੁਰਸਿੱਖ ਪਿਆਰੇ ਸੀ ਉਹਨਾਂ ਨੇ ਆਪਦੇ ਫਰਜ਼ ਨਿਭਾਏ, ਸਿੰਘ ਸਭਾਵਾਂ ਬਣੀਆਂ, ਹੌਲੀ ਹੌਲੀ ਗੁਰਦੁਆਰਾ ਸੁਧਾਰ ਲਹਿਰ ਵਾਲਾ ਜਿਹੜਾ ਮਾਹੌਲ ਬਣਿਆ। ਤੇ ਇਸ ਗੱਲ ਤੋਂ ਅੱਜ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਬਣੀ ਆ, ਉਦੋਂ ਦੋ ਚੀਜ਼ਾਂ ਸਿੱਖਾਂ 'ਚ ਬਹੁਤ ਵੱਡੀਆਂ ਸੀ। ਇੱਕ ਤਾਂ ਸਿੱਖੀ 'ਚ ਨਿਘਾਰ, ਇੱਕ ਸਿੱਖਾਂ ਨੂੰ ਇਹ ਸਮਝ ਸੀ ਕਿ ਅਸੀਂ ਗੁਲਾਮ ਆ, ਅੰਗਰੇਜ਼ ਹਕੂਮਤ ਦੇ ਇਸ ਗੁਲਾਮੀ ਭਰੇ ਦੌਰ ਵਿੱਚ ਸਾਡਾ ਸਾਰਾ ਕੁਝ ਹੀ ਖਤਮ ਹੁੰਦਾ ਜਾਏਗਾ। ਅੱਜ ਦੇ ਸਿੱਖ ਨੂੰ ਵੀ ਇਹ ਦੋਨੇ ਚੀਜ਼ਾਂ ਚੁਭਣੀਆਂ ਚਾਹੀਦੀਆਂ ਨੇ ਵੀ ਇੱਕ ਤਾਂ ਸਿੱਖੀ 'ਚ ਨਿਘਾਰ ਆ, ਦੂਜਾ ਹੈਗਾ ਵੀ ਅਸੀਂ ਉਦੋਂ ਅੰਗਰੇਜ਼ ਦੇ ਖਿਲਾਫ ਸੀ, ਅੱਜ ਅਸੀਂ ਭਾਰਤੀ ਤੰਤਰ ਦੇ ਹਿੰਦੂ ਤਵੀ ਸੋਚ ਦੇ, ਅੱਜ ਅਸੀਂ ਭਾਰਤ ਦੇ ਵਿੱਚ ਹਿੰਦੂ ਬਹੁ ਗਿਣਤੀ ਦੇ ਗੁਲਾਮ ਉਦੋਂ ਵੀ ਸੀ, ਗੁਲਾਮ ਅੱਜ ਵੀ। ਵਿਚਾਲੇ ਇੱਕ 1947 ਮੌਕੇ ਸਾਡੇ ਨਾਲ ਠੱਗੀ ਵੱਜੀ, ਧੋਖਾ ਹੋਇਆ ਸਾਡੇ ਨਾਲ ਕਿ ਸਾਨੂੰ ਲੱਗਣ ਤਾਂ ਇਉਂ ਲਾ ਦਿੱਤਾ ਗਿਆ ਕਿ ਇੱਕ ਇਹੋ ਜਿਹਾ ਨਵਾਂ ਮੁਲਕ ਬਣ ਰਿਹਾ ਜਿੱਥੇ ਤੁਹਾਨੂੰ ਵੀ ਪੂਰੇ ਹੱਕ ਹਕੂਕ ਹੋਣਗੇ, ਸਾਰੀਆਂ ਕੌਮਾਂ ਦੇ ਧਰਮ, ਉਹਨਾਂ ਦੇ ਹਿੱਤ, ਉਹਨਾਂ ਦੇ ਜਜ਼ਬਾਤ ਸਾਰੇ ਕਿਸੇ ਦੀ ਬੜੀ ਸੋਹਣੀ ਗੱਲ ਆ, ਆਪਾਂ ਸੰਵਿਧਾਨ ਹੀ ਇਹੋ ਜਿਹਾ ਬਣਾਵਾਂਗੇ। ਬੜੀਆਂ ਫੁਕਰੀਆਂ ਮਾਰੀਆਂ ਗਾਂਧੀ ਵਰਗਿਆਂ ਨੇ, ਨਹਿਰੂ ਵਰਗਿਆਂ ਨੇ, ਸਾਡੇ ਬੰਦੇ ਉਹਨਾਂ ਦੇ ਮਗੜ ਜਾਲ 'ਚ ਫਸ ਗਏ ਵਿਚਾਰੇ। ਉਹਨਾਂ ਨੇ ਕਿਹਾ ਸੀਗਾ ਵੀ ਦੇਖੋ ਜੀ, ਪਹਿਲੀ ਗੱਲ ਤਾਂ ਇਹੋ ਜਿਹੀ ਕੋਈ ਗੱਲ ਹੋ ਨਹੀਂ ਸਕਦੀ, ਅਸੀਂ ਤਾਂ ਕੋਈ ਕਾਨੂੰਨ ਹੀ ਨਹੀਂ, ਗਾਂਧੀ ਕਹਿੰਦਾ, ਪਾਸ ਕਰਾਂਗੇ ਜਿੰਨਾ ਟਾਈਮ ਸਿੱਖ ਉਹਨੂੰ ਪਹਿਲਾਂ ਪਾਸ ਨਹੀਂ ਕਰ ਲੈਂਦੇ। ਸਿੱਖਾਂ ਦੀ ਮਰਜ਼ੀ ਬਗੈਰ ਇਸ ਮੁਲਕ 'ਚ ਪੱਤਾ ਨਹੀਂ ਹਿੱਲੂਗਾ, ਤੁਸੀਂ ਬਸ ਰਲ ਜਾਓ ਇੱਧਰ। ਉਹ ਜੇ ਸਿੱਖਾਂ ਨੇ ਫੇਰ ਇਤਰਾਜ਼ ਜਿਹਾ ਕੀਤਾ ਵੀ ਉਹ ਕਹਿੰਦਾ ਜੀ ਜਦੋਂ ਪਹਿਲੀ ਗੱਲ ਤਾਂ ਅਸੀਂ ਗੁਰਦੁਆਰੇ 'ਚ ਸੀਸਗੰਜ ਸਾਹਿਬ 'ਚ ਖੜ ਕੇ ਤੁਹਾਡੇ ਨਾਲ ਬਚਨ ਕਰ ਰਹੇ ਹਾਂ, ਬੜਾ ਪਵਿੱਤਰ ਬਚਨ ਆ ਸਾਡਾ ਇਹ ਕਾਂਗਰਸ ਦਾ, ਪਰ ਜੇਕਰ ਫਿਰ ਤੁਹਾਡੇ ਕੋਲੇ ਹੱਕ ਹੋਊਗਾ ਫਿਰ ਤੁਸੀਂ ਕਿਰਪਾਨ ਫੜ ਕੇ ਆਪਦੇ ਹੱਕ ਲੈ ਸਕਦੇ ਹੋ। ਇਹ ਗਾਂਧੀ ਹੁਣੀ ਉਦੋਂ ਕਹਿੰਦੇ ਹੁੰਦੇ ਸੀ। ਤੇ ਜਦੋਂ ਸਿੱਖਾਂ ਨੇ ਬਾਅਦ 'ਚ ਹਥਿਆਰ ਚੱਕੇ ਆ, ਫਿਰ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਆ ਤੇ ਕਿਵੇਂ ਨਸਲਕੁਸ਼ੀ ਕੀਤੀ ਆ, ਜਿਹੜਾ ਹੁਣ ਤੱਕ ਵਾਢਾ ਧਰਿਆ ਹੋਇਆ। ਸੋ ਜਿਹੜਾ ਆਪਣੇ ਨਾਲ ਠੱਗੀ ਵੱਜੀ ਉਹ ਹੁਣ ਤਾਂ ਸਾਰਿਆਂ ਦੀ ਗੱਲ ਪੱਲੇ ਪੈ ਗਈ, ਜਿਹਨਾਂ ਦੇ ਨਹੀਂ ਪਈ ਉਹ ਜਿੱਦਣ ਗਲ 'ਚ ਟਾਇਰ ਪੈਂਦਾ ਆਪੇ ਹੀ ਪਤਾ ਲੱਗ ਜਾਂਦਾ, ਉਦੋਂ ਮੇਰੇ ਵਰਗੇ ਦੀ ਲੋੜ ਨਹੀਂ ਪੈਂਦੀ, ਨਾ ਉਦੋਂ ਸੰਤ ਭਿੰਡਰਾਂਵਾਲਾ ਦੀ ਲੋੜ ਪੈਂਦੀ ਆ। ਕਿਉਂਕਿ ਜਿਹੜੇ ਬੰਦੇ 1984 ਤੱਕ, ਨਵੰਬਰ 84 ਤੱਕ ਵੀ ਉਹਨਾਂ ਸਾਰੇ ਗੁਰਸਿੱਖਾਂ ਨੂੰ ਜਿਹੜੇ ਕਹਿੰਦੇ ਸੀ ਵੀ ਭਾਰਤ ਵਿੱਚ ਆਪਾਂ ਗੁਲਾਮ ਆ, ਉਹਨਾਂ ਨੂੰ ਗਾਲਾਂ ਕੱਢਦੇ ਹੋਣਗੇ, ਜਦੋਂ ਗਲ 'ਚ ਟਾਇਰ ਪਿਆ ਉਦੋਂ ਜਦੀ ਚੇਤਾ ਆ ਗਿਆ ਵੀ ਜਿਹੜਾ ਗਲੀ 'ਚ ਰਾਮ ਲਾਲ ਰਹਿੰਦਾ ਹੈਗਾ ਇਹ ਤਾਂ ਬੜਾ ਹੋਰ ਤਰ੍ਹਾਂ ਦਾ ਬੰਦਾ, ਅਸੀਂ ਤੈਨੂੰ ਉਹਦਾ ਭਰਾ ਮੰਨੀ ਫਿਰਦੇ ਸੀ। ਖੈਰ ਬਾਕੀਆਂ ਨੂੰ ਵੀ ਏਦਾਂ ਹੀ ਅਕਲ ਆਉਣੀ ਹੈ, ਕਿਉਂਕਿ ਜਿਹੜੀ ਅਕਲ ਆ ਨਾ ਉਹ ਜਾਂ ਤਾਂ ਫਿਰ ਇਹਦਾ ਘਸਾਈ ਕਰਕੇ ਆਉਂਦੀ ਹੈ, ਜੁੱਤੀਆਂ ਖਾ ਕੇ ਆਉਂਦੀ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਮੈਨੂੰ ਲੱਗਦਾ ਜਿੰਨੀ ਕੁ ਅੱਜ ਕੱਲ੍ਹ ਪੜ੍ਹੀ ਲਿਖੀ ਕੌਮ ਆ ਸਾਡੀ, ਇਹਦੇ ਵਿੱਚ ਜੇ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਉਹਨੂੰ ਇਹੋ ਜਿਹੇ ਘਟਨਾਕ੍ਰਮ ਰਾਹੀਂ ਵੀ ਸਮਝਾ ਸਕਦੀ। ਚਲੋ ਅਸੀਂ ਤਾਂ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਵੈਸੇ ਇਹਨਾਂ ਨੂੰ ਸਮੱਤ ਬਖਸ਼ ਦੇਣ। ਖੈਰ ਗੱਲ ਇਹ ਆ ਕਿ ਜਦੋਂ RSS ਨੇ ਆਪਦਾ ਕੰਮ ਸ਼ੁਰੂ ਕੀਤਾ, ਜੋ ਕੁਝ ਉਹਨਾਂ ਨੇ ਮਿਥਿਆ ਉਹਦੇ ਲਈ ਉਹਨਾਂ ਨੂੰ ਨਾ ਕਾਂਗਰਸ ਤੋਂ ਤੇ ਨਾ ਬਹੁਤੇ ਹਿੰਦੂ ਸਮਾਜ ਤੋਂ, ਨਾ ਭਾਰਤ ਦੀਆਂ ਬਾਕੀ ਕੌਮਾਂ ਤੋਂ ਕਿਸੇ ਪਾਸਿਓਂ ਉਹਨਾਂ ਨੂੰ ਸਾਥ ਸਹਿਯੋਗ ਮਿਲਣਾ ਸੀ ਤੇ ਨਾ ਮਿਲਿਆ, ਪਰ ਉਹ ਲੱਗੇ ਰਹੇ। ਉਹਨਾਂ ਦੀਆਂ ਕਦੇ ਸਰਕਾਰਾਂ ਸਕੂਰਾਂ ਨਹੀਂ ਬਣੀਆਂ। 1947 ਤੋਂ ਬਾਅਦ ਵੀ RSS ਦੀਆਂ, BJP ਦੀਆਂ ਕਿੰਨੀਆਂ ਕੁ ਸਰਕਾਰਾਂ ਸਕੂਰਾਂ ਕਦੇ ਬਣੀਆਂ ਨੇ, ਪਰ ਉਹ ਲੱਗੇ ਰਹੇ ਤੇ ਅਖੀਰ ਅੱਜ ਇੱਥੇ ਆ ਗਏ। ਇਸ ਮੌਕੇ RSS ਦੇ ਭਾਰਤ ਵਿੱਚ 12,986 ਯਾਨੀ ਕਿ 13,000 ਦੇ ਕਰੀਬ ਵਿਨਾਇਕ ਦੱਤ ਦੇ ਅਨੁਸਾਰ ਸਕੂਲ ਨੇ, 178 ਕਾਲਜ ਨੇ। ਇਹਨਾਂ ਵਿੱਚੋਂ ਹਰ ਸਾਲ ਲੱਖਾਂ ਵਿਦਿਆਰਥੀ ਜਿਹੜੇ ਨੇ ਉਹ ਪੜ੍ਹ ਕੇ ਤਿਆਰ ਹੋ ਕੇ ਮਾਰਕੀਟ 'ਚ ਡਿੱਗਦੇ ਨੇ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਹਿੰਦੂ ਤਵੀ ਏਜੰਡਾ ਪੂਰੀ ਤਰ੍ਹਾਂ ਤੂਸਿਆ ਹੁੰਦਾ। ਇਹ ਜਿਹੜੇ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀ ਬਣ ਕੇ ਵੜਦੇ ਨੇ, ਉਹ ਇੱਕ ਰੋਬੋਟ ਵਾਂਗੂ ਹੁੰਦੇ ਨੇ, ਜਿਹੜੇ ਸਾਧਵੀ ਪ੍ਰਗਿਆ ਵਾਂਗੂ, ਜਾਂ ਜਿਹੜਾ ਪਿੱਛੇ ਜੇ ਇੱਕ ਫਿਰਕੂ ਜਜ਼ਬਾਤਾਂ ਨੂੰ ਭੜਕਾਉਣ ਵਾਲੇ ਪਰਚੇ ਦਰਜ ਕਰਨ ਵਾਲੇ ਤੁਸੀਂ ਦੇਖੀ ਹੈ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ, ਜਿਹੜੇ ਇਸਦਾਂ ਦੇ ਸ਼ੈਤਾਨ ਬਿਰਤੀ ਵਾਲੇ ਮਤਲਬ ਹਿੰਦੂ ਤਵੀਏ ਬਣਦੇ ਆ, ਉਹ ਸਾਰੇ ਇਹਨਾਂ ਸਕੂਲਾਂ ਦੀ ਪ੍ਰੋਡਕਸ਼ਨ ਨੇ। ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੇ ਧਰਮ ਜਾਂ ਬਾਕੀ ਸਾਰੀਆਂ ਗੱਲਾਂ ਬਾਤਾਂ ਤਾਂ ਐਵੇਂ ਨੇ, ਖਾਸ ਤੌਰ ਤੇ ਸਿੱਖਾਂ ਤੋਂ ਬੜੇ ਔਖੇ ਨੇ। ਉਹ ਇਹਨਾਂ ਬੰਦਿਆਂ ਨੂੰ ਕੋਈ ਤਰਕ, ਕੋਈ ਦਲੀਲ ਕੋਈ ਨਹੀਂ ਇਹਨਾਂ ਨੂੰ ਪਰਚਾ ਸਕਦੀ। ਇਹਨਾਂ ਨੂੰ ਬਸ ਇਹੀ ਲੱਗਦਾ ਕਿ ਅਸੀਂ ਮਹਾਨ ਆ, ਅਸੀਂ ਬੰਬ ਆ, ਬਾਕੀ ਦੁਨੀਆ ਤਾਂ ਐਵੇਂ ਤੁਰੀ ਫਿਰਦੀ। ਸੋ ਜਿਹੜੇ ਇਹ ਸਕੂਲ ਕਾਲਜ ਨੇ, ਇਹਨਾਂ ਸਾਰਿਆਂ ਨੇ ਜਿਹੜਾ ਮਾਲ ਤਿਆਰ ਕੀਤਾ,
ਉਹ ਇਹ ਸੋਚ ਰੱਖਦਾ ਕਿ ਜਾਂ ਤਾਂ ਭਾਈ ਤੁਸੀਂ ਹਿੰਦੂ ਹੋਣਾ ਮੰਨ ਲਓ, ਬਾਕੀਆਂ ਨੂੰ ਕਹਿੰਦੇ ਆ ਜਿਹੜੇ ਇਹਨਾਂ ਸਕੂਲਾਂ ਕਾਲਜਾਂ 'ਚ ਪੜ੍ਹੇ ਹੋਏ ਨਿਕਲਦੇ ਆ, ਤੇ ਜਾਂ ਫਿਰ ਤੁਸੀਂ ਮਰਨ ਲਈ ਤਿਆਰ ਹੋ। ਸੋ ਇਹ ਦਿਨੋਂ ਦਿਨ ਵਧੀ ਜਾਣਗੇ, ਦਿਨੋਂ ਦਿਨ ਵਧੀ ਜਾਣਗੇ। ਇੱਕ ਟਾਈਮ ਭਾਰਤ ਵਿੱਚ ਇਹੋ ਜਿਹਾ ਆਊਗਾ, ਜਿਵੇਂ ਜਿਵੇਂ ਉਹ ਲੱਗੇ ਹੋਏ ਨੇ, ਕਿਉਂਕਿ ਹੁਣ ਤਾਂ ਉਹਨਾਂ ਕੋਲੇ ਸੱਤਾ ਵੀ ਆ ਗਈ, ਜਦੋਂ ਇਸ ਤਰ੍ਹਾਂ ਦੀ ਸੋਚ ਵਾਲੇ, ਸ਼ੈਤਾਨੀ ਬਿਰਤੀ ਵਾਲੇ ਹਿੰਦੂ ਤਵੀਆਂ ਦੀ ਗਿਣਤੀ ਭਾਰਤ ਵਿੱਚ 40% ਤੱਕ ਤਾਂ ਜਾ ਹੀ ਸਕਦੀ ਹੈ ਜੀ, ਬਾਹਲਾ ਨਾ ਵੀ ਹੋਵੇ, ਤਾਂ ਉਦੋਂ ਇਸ ਮੁਲਕ ਦਾ ਕੀ ਬਣੂਗਾ, ਇਸ ਮੁਲਕ ਦੀਆਂ ਬਾਕੀ ਘੱਟ ਗਿਣਤੀਆਂ ਦਾ ਕੀ ਬਣੂ ਤਾਂ ਵਾਹਿਗੁਰੂ ਜਾਣੇ। ਪਰ ਆਪਣੀ ਕੌਮ ਦੇ ਨਾਲ ਤਾਂ ਉਹਨਾਂ ਦਾ ਸਿੱਧਾ ਟਕਰਾਵ ਆ, ਆਪਣੀ ਬੋਲੀ, ਧਰਮ ਤੇ ਸੱਭਿਆਚਾਰ ਸਿੱਧੇ ਤੌਰ ਤੇ ਉਹਨਾਂ ਦੇ ਉਲਟ ਨੇ। ਸਿੱਖ ਰਹਿਤ ਮਰਿਆਦਾ, ਜਦੋਂ ਕੋਈ ਬੰਦਾ ਪੜ੍ਹਦਾ ਉਹਨੂੰ ਇਉਂ ਹੀ ਲੱਗਦਾ ਕਿ ਇਹਨੂੰ ਪੜ੍ਹ ਕੇ ਤਾਂ ਹਿੰਦੂ ਸਾਨੂੰ, ਬ੍ਰਾਹਮਣਵਾਦ ਸਾਨੂੰ ਕਿੰਨਾ ਮਾੜਾ ਮੰਨੂਗਾ ਕਿ ਤੁਸੀਂ ਇਹ ਕੰਮ ਜੇ ਨਹੀਂ ਕਰਦੇ, ਪਰ ਆਪਾਂ ਸਾਰੇ ਕਰਦੇ ਹਾਂ ਕੰਮ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਾਂ ਇਹ ਕੀ, ਕਿਹੜੇ ਰਾਹ ਪੈ ਗਏ। ਖੈਰ, ਜਦੋਂ RSS ਨੇ ਸਕੂਲਾਂ ਕਾਲਜਾਂ ਦੇ ਰਾਹੀਂ ਇਹੋ ਜਿਹਾ ਕਾਡਰ ਤਿਆਰ ਕਰ ਲਿਆ ਜਿਹੜਾ ਹਿੰਦੂ ਧਰਮ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ, ਤਾਂ ਆਪਾਂ ਸੋਚੋ ਕਿ ਆਪਣੇ ਵੀ ਸਕੂਲ ਕਾਲਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਸ ਏਜੰਡੇ ਬਾਰੇ ਮੈਂ ਅੱਜ ਗੱਲ ਛੇੜੀ ਹੈ ਕਿ ਉਹ ਧਰਮ ਨੂੰ, ਕੌਮ ਨੂੰ, ਸਾਡੀ ਨੂੰ ਉਭਾਰਨ ਲਈ ਪੂਰੀ ਤਰ੍ਹਾਂ ਇੱਕ ਜ਼ਿੰਮੇਵਾਰ ਸੰਸਥਾ ਹੈ। ਜਿਵੇਂ ਹਿੰਦੂ ਨੈਸ਼ਨਲਿਜ਼ਮ ਨੂੰ ਉਭਾਰਨ ਲਈ RSS ਆ, ਉਵੇਂ ਸਿੱਖ ਨੈਸ਼ਨਲਿਜ਼ਮ ਨੂੰ ਉਭਾਰਨ ਲਈ ਸ਼੍ਰੋਮਣੀ ਕਮੇਟੀ ਹੈ। ਹੁਣ ਜਿਹੜੇ ਸਾਧਨ, ਜਿਹੜੇ ਸਰਮਾਏ ਦੀ RSS ਨੂੰ ਲੋੜ ਸੀ, ਉਹਨਾਂ ਨੇ ਉਹਦੇ ਰਾਹੀਂ ਆਪਦਾ ਮਾਲ ਤਿਆਰ ਕੀਤਾ, ਤੇ ਆਪਾਂ ਸ਼੍ਰੋਮਣੀ ਕਮੇਟੀ ਨੇ ਵੀ ਸਾਧਨ ਸਾਡੇ ਕੋਲੇ, ਉਹਨਾਂ ਕੋਲੇ ਤਾਂ ਉਹੋ ਜਿਹਾ ਕੁਛ ਹੈ ਨਹੀਂ ਜਿਹੜਾ ਕੁਛ ਆਪਣੇ ਕੋਲੇ ਆ। ਆਪਣੇ ਕੋਲੇ ਗੁਰੂ ਦੀ ਗੋਲਕ ਆ, ਦਸਬੰਧ ਦੀ ਪਰੰਪਰਾ ਵਾ, ਵੈਸੇ ਹੀ ਸਿੱਖ ਬੜਾ ਦਾਨੀ ਆ। ਸੋ ਗੁਰਦੁਆਰਾ ਪ੍ਰਬੰਧ ਨੂੰ ਸੁਚੱਜਾ ਚਲਾਉਣ ਦੇ ਲਈ ਜਾਂ ਹੋਰ ਲੋੜਾਂ ਲਈ ਸਾਡੀ ਕੌਮ ਬੜਾ ਖੁੱਲੇ ਦਿਲ ਨਾਲ ਮਾਇਆ ਜਿਹੜੀ ਆ ਉਹ ਦੇਣ ਦੇ ਲਈ ਤਿਆਰ ਰਹਿੰਦੀ ਹੈ। ਤਾਂ ਇਸ ਸਾਰੇ ਮਾਹੌਲ ਦੇ ਵਿੱਚ ਸਾਡੀ ਕੌਮ ਦੀ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਇੱਕ ਕੌਮ ਇੱਕ ਸੰਘਰਸ਼ ਲੜ ਰਹੀ ਹੈ, ਜਿਹਨੂੰ ਆਪਾਂ ਸਿੱਖ ਸੰਘਰਸ਼ ਕਹਿੰਦੇ ਹਾਂ। ਤਾਂ ਸਿੱਖ ਸੰਘਰਸ਼ ਦੇ ਵਿੱਚ ਜਿਹੜਾ ਆਪਣੀ ਆਇਡੈਂਟੀਟੀ ਦਾ, ਆਪਣੀ ਹੋਂਦ ਹਸਤੀ ਦਾ, ਆਪਣੀ ਆਜ਼ਾਦੀ ਦਾ ਸੰਘਰਸ਼ ਆ, ਇਹਨੂੰ ਆਪਾਂ ਸਿੱਖ ਸੰਘਰਸ਼ ਕਹਿੰਦੇ। ਤਾਂ ਹੁਣ ਸਿੱਖ ਸੰਘਰਸ਼ ਆ ਜਿਹੜਾ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੇ ਉੱਤੇ ਇੱਕ ਕਿਤਾਬ ਜਿਹੜੀ ਆ ਉਹ ਆਈ ਹੈ। ਇਹ ਡਾਕਟਰ ਗੁਰਮਿੰਦਰ ਸਿੰਘ ਰੂਪੋਵਾਲੀ ਨੇ ਸੰਪਾਦਕ ਕੀਤੀ ਆ। ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਕਮੇਟੀ ਦਾ ਉਹਨੇ ਛਾਪੀ ਆ। ਉਹਦਾ ਟਾਈਟਲ ਆ ਸਿੱਖ ਸੰਘਰਸ਼ 1984, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ। ਅਸਲ ਵਿੱਚ ਇਸ ਕਿਤਾਬ ਦੇ ਰਾਹੀਂ, ਜਿਵੇਂ RSS ਵਾਲੇ ਆਪਦਾ ਦੱਸਦੇ ਆ ਨਾ ਕਿ ਅਸੀਂ ਹਿੰਦੂ ਰਾਸ਼ਟਰ ਲਈ ਕੀ ਕੁਛ ਕੀਤਾ, ਉਵੇਂ ਸਿੱਖ ਰਾਸ਼ਟਰ ਲਈ ਸ਼੍ਰੋਮਣੀ ਕਮੇਟੀ ਨੇ ਕੀ ਕੁਛ ਕੀਤਾ ਉਹ 'ਚ ਦੱਸਿਆ ਹੋਇਆ। ਔਰ ਬਹੁਤ ਕੁਝ ਹੈਗਾ ਜਿਹੜਾ ਉਹਨਾਂ ਨੇ ਕੀਤਾ ਹੋਇਆ, ਤੇ ਉਹ ਪੜ੍ਹ ਕੇ ਆਪਾਂ ਜਾਣ ਕੇ ਆਪਾਂ ਬੜੇ ਹੈਰਾਨ ਹੁੰਦੇ ਆ ਕਿ ਸਾਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਸ਼੍ਰੋਮਣੀ ਕਮੇਟੀ ਨੇ ਇਹ ਕੁਛ ਕੀਤਾ ਹੋਇਆ। ਪਰ ਜਿਹੜਾ ਕੁਛ ਕੀਤਾ ਹੋਇਆ ਉਹ ਤਾਂ ਪਤਾ, ਜਿਹੜਾ ਕੁਛ ਨਹੀਂ ਕੀਤਾ ਹੋਇਆ ਗੱਲ ਤਾਂ ਉਹਦੀ ਆ। ਹੁਣ ਗੱਲ ਇਹ ਹੈ ਕਿ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਬਣਨਾ ਸੀ, ਉਦੋਂ ਪਹਿਲਾਂ ਇੱਕ ਚਿੱਠੀ ਜਿਹੜੀ ਆ, ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੇ ਇਹ ਲਹਿਰ ਉੱਠੀ ਕਿ ਆਪਾਂ ਆਪਦੀ ਇੱਕ ਜਿਹੜੀ ਆ ਗੁਰਦੁਆਰਿਆਂ ਦਾ ਪ੍ਰਬੰਧ ਆਪਦੇ ਹੱਥ 'ਚ ਲੈਣਾ, ਉਸ ਮੌਕੇ ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ R.E. ਇਜ਼ਰਟਨ ਸੀ, ਉਹਨੇ ਭਾਰਤ ਦੇ ਉਸ ਵੇਲੇ ਦੇ ਹਿੰਦ ਦੇ ਵਾਇਸਰਾਏ ਲਾਰਡ ਰਿਪਨ ਨੂੰ ਇੱਕ ਚਿੱਠੀ ਲਿਖੀ ਆ, ਜਿਹਦੇ ਵਿੱਚ ਉਹਨੇ ਲਿਖਿਆ ਕਿ ਮੇਰੇ ਖਿਆਲ ਵਿੱਚ ਇਹ ਗੱਲ ਰਾਜਨੀਤਿਕ ਤੌਰ ਤੇ ਖਤਰਨਾਕ ਹੋਵੇਗੀ ਕਿ ਸਿੱਖ ਧਰਮ ਅਸਥਾਨਾਂ ਦਾ ਪ੍ਰਬੰਧ ਕਿਸੇ ਐਸੀ ਕਮੇਟੀ ਦੇ ਹੱਥ ਵਿੱਚ ਚਲਿਆ ਜਾਵੇ ਜਿਸ ਉੱਪਰ ਸਰਕਾਰ ਦਾ ਕੰਟਰੋਲ ਨਾ ਹੋਵੇ। ਮੈਨੂੰ ਭਰੋਸਾ ਹੈ ਕਿ ਸ਼੍ਰੀ ਹਜੂਰ ਵਾਇਸਰਾਏ ਇਸ ਸੰਬੰਧੀ ਕੋਈ ਹੁਕਮ ਜਾਰੀ ਕਰਨਗੇ ਜਿਸ ਦੁਆਰਾ ਪਿਛਲੇ 30 ਸਾਲ ਤੋਂ ਵੱਧ ਸਮੇਂ ਦਾ ਸਫਲਤਾ ਪੂਰਵਕ ਚੱਲ ਰਿਹਾ ਪ੍ਰਬੰਧ ਹੀ ਜਾਰੀ ਰਹੇ। ਜਾਣੀ ਕਿ ਅੰਗਰੇਜ਼ ਸਰਕਾਰ ਸੋਚਦੀ ਸੀ ਕਿ ਮਹੰਤਾਂ ਦੇ ਰਾਹੀਂ ਗੁਰਦੁਆਰਿਆਂ ਦੇ ਉੱਤੇ ਅੰਗਰੇਜ਼ ਸਰਕਾਰ ਦੇ ਦਖਲ ਵਾਲਾ, ਸਰਪ੍ਰਸਤੀ ਵਾਲਾ ਜਿਹੜਾ ਪ੍ਰਬੰਧ ਚੱਲ ਰਿਹਾ, ਇਹੀ ਚੱਲਦਾ ਰਹੇ ਤਾਂ ਵਧੀਆ, ਕਿਉਂਕਿ ਨਹੀਂ ਤਾਂ ਫਿਰ ਸਿੱਖ ਜਿਹੜੇ ਨੇ, ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਧਰਮ ਸਥਾਨ ਜਿਹੜੇ ਨੇ ਉਹ ਉਹੋ ਜਿਹੀ ਕਪੈਸਿਟੀ ਹੋਈ ਨਹੀਂ ਸੀ ਰੱਖਦੇ ਜਿਹੋ ਜਿਹੀ ਸਿੱਖਾਂ ਦੇ ਧਰਮ ਸਥਾਨ ਰੱਖਦੇ। ਨੰਬਰ 2, ਬਾਕੀਆਂ ਦੇ ਧਰਮ ਵੀ ਉਵੇਂ ਦੀ ਕਪੈਸਿਟੀ ਨਹੀਂ ਰੱਖਦੇ ਜਿਹੋ ਜਿਹੀ ਸਿੱਖ ਧਰਮ ਦੇ ਵਿੱਚ। ਬਾਕੀਆਂ ਦੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਉਵੇਂ ਨਹੀਂ ਲੜ ਭਿੜਨ ਦੀ ਸਮਰੱਥਾ ਰੱਖਦੇ ਜਿਵੇਂ ਸਿੱਖ ਰੱਖਦੇ ਆ।
ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਸਿੱਖ 1850 ਤੋਂ ਬਾਅਦ ਰਿਆਸਤਾਂ ਦੇ ਉੱਤੇ ਅੰਗਰੇਜ਼ ਦਾ ਛੱਪਾ ਪੈਂਦਾ, ਉਦੋਂ ਪਹਿਲਾਂ 150 ਸਾਲ ਕਿਸੇ ਨੂੰ ਹੋ ਗਿਆ, ਕਿਸੇ ਨੂੰ 100 ਸਾਲ ਹੋ ਗਿਆ। ਭਾਰਤ ਦੇ ਲੋਕਾਂ ਦਾ ਤਾਂ ਮੱਚ ਹੀ ਮਰ ਗਿਆ ਸੀ। ਇਹ ਇਕੱਲੇ ਸਾਡੀ ਕੌਮ ਦੇ ਸਿੱਖਾਂ ਦੇ ਵਿੱਚ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਹਾਲ ਚਾਲ ਦੇਖੇ ਹੋਏ ਸੀ। ਜਦੋਂ ਭਾਈ ਕਰਮ ਸਿੰਘ ਹਿਸਟੋਰੀਅਨ ਦੀਆਂ ਮੈਂ ਕਿਤਾਬਾਂ ਪੜ੍ਹੀਆਂ, ਉਹਦੇ ਵਿੱਚ ਜ਼ਿਕਰ ਆਉਂਦਾ ਵੀ ਜਦੋਂ 4 ਦੋਸਤ ਆਪਸ ਵਿੱਚ ਬਹਿ ਕੇ ਖਾਲਸਾ ਕਾਲਜ ਅੰਮ੍ਰਿਤਸਰ 'ਚ ਗੱਲਾਂ ਕਰਦੇ ਸੀ ਤੇ ਉਹ ਬੜੇ ਇਸ ਗੱਲੋਂ ਸੀ ਕਿ ਆਪਾਂ ਹੁਣ ਪੜ੍ਹਨਾ ਲਿਖਣਾ ਸਿੱਖ ਲਿਆ ਤੇ ਆਪਾਂ ਉਹਨਾਂ ਸਾਡੇ ਪਿੰਡਾਂ ਦੇ ਤਰਨਤਾਰਨ ਝਬਾਲ ਵਾਲੀ ਬੈਲਟ ਦੇ ਉਹਨਾਂ ਸਿੰਘਾਂ ਨੂੰ, ਬਜ਼ੁਰਗਾਂ ਨੂੰ ਮਿਲੀਏ ਜਿਹੜੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਪ ਇਸ ਧਰਤੀ ਤੇ ਤੁਰਦੇ ਫਿਰਦੇ ਸੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਿਆ। ਜਾਣੀ ਕਿ ਜੇਕਰ ਕਿਸੇ ਬੰਦੇ ਦੀ ਸੁਰਤ ਆਪਾਂ ਮੰਨ ਲਓ ਵੀ 15 ਤੋਂ 20 ਸਾਲ ਦੀ ਹੋਊਗੀ ਉਦੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ਤੇ ਤੁਰਦੇ ਫਿਰਦੇ ਹੋਣਗੇ, ਜਾਂ ਜਿਹੜੇ ਹੋਰ ਜਰਨੈਲ ਨੇ ਆਪਣੇ ਸਰਦਾਰ ਹਰੀ ਸਿੰਘ ਨਲੂਆ ਜਾਂ ਭਾਈ ਸਰਦਾਰ ਸ਼ਾਮ ਸਿੰਘ, ਹਨਾ, ਇਹ ਸਾਰਿਆਂ ਦੇ ਬਾਰੇ, ਸ਼ਾਮ ਸਿੰਘ ਅਟਾਰੀ ਵਗੈਰਾ ਬਾਰੇ ਜਿਨ੍ਹਾਂ ਨੇ ਉਸ ਟਾਈਮ ਦੇਖਿਆ, ਉਹ 15-20 ਸਾਲ ਦੀ ਉਮਰ 'ਚ ਉਹ ਜਦੋਂ ਜਾਣੀ ਕਿ 1890 ਤੋਂ ਲੈ ਕੇ 1910 ਦੇ ਵਿਚਾਲੇ ਉਹਨਾਂ ਦੀ ਉਮਰ ਕਿਸੇ ਦੀ 60 ਸਾਲ, ਕਿਸੇ ਦੀ 70 ਸਾਲ ਹੋ ਗਈ, ਉਹ ਬਜ਼ੁਰਗ ਜੇ ਹੋ ਰਹੇ ਹੋਣੇ, ਤਾਂ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਹਾਲ ਹਵਾਲ ਲਿਖਣੇ, ਇਹ ਉਸ ਮੌਕੇ ਦੇ ਕਰਮ ਸਿੰਘ ਹਿਸਟੋਰੀਅਨ ਵਰਗੇ ਨੌਜਵਾਨਾਂ ਦੇ ਦਿਲ ਦੀ ਇੱਕ ਰੀਝ ਸੀ ਔਰ ਉਹਨਾਂ ਨੇ ਕੰਮ ਕੀਤਾ ਵੀ। ਬਹੁਤ ਸਾਰੇ ਇਸ ਤਰ੍ਹਾਂ ਦੇ ਆਪਾਂ ਨੂੰ ਪਤਾ ਕਿਤਾਬਾਂ ਛਪੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਉਹਨਾਂ ਬਜ਼ੁਰਗਾਂ ਦੇ ਰਾਹੀਂ ਸਾਰੀ ਉਸ ਮੌਕੇ ਦੇ ਵੀ ਕੀ ਤੁਸੀਂ ਦੇਖਿਆ ਸੀ, ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਜਿਵੇਂ ਅੱਜ ਕੱਲ੍ਹ ਸਾਡੇ ਬਹੁਤ ਸਾਰੇ ਭਰਾ ਜਿਹੜੇ ਨੇ ਲਿਖਤਾਂ ਲਿਖ ਕੇ ਮੇਰੇ ਵਰਗੇ ਕਿਤਾਬਾਂ ਵੀ ਲਿਖਦੇ ਆ, ਕਈ ਬਹੁਤ ਸਾਰੇ ਜਿਹੜੇ ਆ YouTube ਚੈਨਲਾਂ ਦੇ ਉੱਤੇ ਉਹਨਾਂ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਯਾਦਾਂ ਨੇ ਤਾਜ਼ੀਆਂ ਕਰਦੇ ਆ, ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਹੁੰਦਿਆਂ ਜਾਂ ਉਹਨਾਂ ਤੋਂ ਬਾਅਦ ਵਿੱਚ ਕੌਮ ਦੇ ਸੰਘਰਸ਼ ਵਿੱਚ ਹਿੱਸਾ ਲਿਆ। ਸੋ ਇੱਕ ਨੌਜਵਾਨਾਂ ਦੇ ਹੁੰਦਾ ਮਨ 'ਚ ਵੀ ਜਿਨ੍ਹਾਂ ਨੇ ਬੀਤੇ ਦੌਰ 'ਚ ਕੀਤਾ ਕੁਛ ਅਸੀਂ, ਤਾਂ ਉਸ ਦੌਰ ਵਿੱਚ ਜਦੋਂ ਉਹਨਾਂ ਨੌਜਵਾਨਾਂ ਦੇ ਕਰਕੇ ਇਹ ਜਾਗਰਤੀ ਆ ਰਹੀ ਸੀ ਵੀ ਆਪਣਾ ਰਾਜ ਹੁੰਦਾ ਸੀ, ਆਪਣੇ ਧਰਮ ਦੀ ਬੜੀ ਚੜ੍ਹਾਈ ਹੁੰਦੀ ਸੀ, ਤਾਂ ਇਹ ਚੀਜ਼ ਤੋਂ ਅੰਗਰੇਜ਼ ਸਰਕਾਰ ਡਰਦੀ ਸੀ ਕਿ ਜੇ ਮਹੰਤਾਂ ਤੋਂ ਗੁਰਦੁਆਰੇ ਸਿੱਖਾਂ ਦੇ ਹੱਥਾਂ 'ਚ ਚਲੇ ਗਏ, ਉੱਥੇ ਫਿਰ ਇਹ ਆਪਦੇ ਰਾਜ ਬਾਰੇ ਤੇ ਆਪਦੇ ਧਰਮ ਬਾਰੇ ਆਪਦੀਆਂ ਕਾਰਵਾਈਆਂ ਚਲਾਉਣਗੇ। ਸੋ ਇਸ ਕਰਕੇ ਅੰਗਰੇਜ਼ ਸਰਕਾਰ ਦੀ ਇਹ ਰੀਝ ਸੀ ਕਿ ਜਿਹੜੇ ਆਪਣੇ ਪੱਖ 'ਚ ਭੁਗਤਦੇ ਬੰਦੇ ਆ, ਜਿਹੜੇ ਸਿੱਖਾਂ ਨੂੰ ਬਹੁਤੀ ਉੱਥੇ ਕੋਈ ਗੱਲ ਨਹੀਂ ਕਰਨ ਦਿੰਦੇ, ਉਹੀ ਠੀਕ ਆ। ਹੁਣ ਆਜੋ ਆਪਾਂ ਅੱਜ ਦੇ ਹਾਲਾਤ ਤੇ। ਕੀ ਅੱਜ ਦਾ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜਿਹੜੀ ਧਿਰ ਨੇ ਇਸ ਸੰਸਥਾ ਤੇ ਸਾਡੀ ਤੇ ਕਬਜ਼ਾ ਕਰਕੇ ਪਿਛਲੇ 40-50 ਸਾਲ ਤੋਂ ਚਲਾਇਆ ਹੋਇਆ ਕੰਮ, ਇਹ ਬਿਲਕੁਲ ਉਵੇਂ ਬਣ ਚੁੱਕੇ ਨੇ ਅੱਜ ਦੇ ਸਮੇਂ 'ਚ ਜਿਵੇਂ ਅੰਗਰੇਜ਼ਾਂ ਵੇਲੇ ਮਹੰਤ ਹੁੰਦੇ ਸੀ। ਜਿਵੇਂ ਮਹੰਤਾਂ ਦੀ ਕਿਸੇ ਵੀ ਕਾਰਵਾਈ ਦਾ ਅੰਗਰੇਜ਼ ਸਰਕਾਰ ਨੂੰ ਕੋਈ ਦੁੱਖ ਤਕਲੀਫ ਨਹੀਂ ਸੀ, ਉਵੇਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਕਿਸੇ ਕਾਰਵਾਈ ਦਾ ਭਾਰਤ ਸਰਕਾਰ ਨੂੰ ਕੋਈ ਦੁੱਖ ਤਕਲੀਫ ਨਹੀਂ। ਜਿਵੇਂ ਮਹੰਤਾਂ ਦੀ ਜਿਹੜੀ ਸਾਰੀ ਕਾਰਵਾਈ ਸੀ ਉਹ ਤੋਂ ਕਈ ਵਾਰੀ ਸਿੱਖ ਦੁਖੀ ਹੋ ਕੇ ਰੌਲੇ ਰੱਪੇ ਪਾਉਂਦੇ ਸੀ, ਉਵੇਂ ਆਪਾਂ ਦੂਜੇ ਦਿਨ ਲੱਗੇ ਹੁੰਦੇ ਆ ਕਿ ਜੀ ਹਾਏ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਗਈ। 2015 ਚ ਹੋਈ ਆ ਤੇ 2021 ਤੱਕ ਇਹ ਸ਼੍ਰੋਮਣੀ ਕਮੇਟੀ ਵਾਲੇ ਮਤਾ ਵੀ ਨਹੀਂ ਪਾਸ ਕਰ ਸਕੇ। ਹਾਲਾਂਕਿ ਸਭ ਤੋਂ ਵੱਡੀ, ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹਨਾਂ ਲਈ ਇਹੀ ਬਣਦੀ ਸੀ ਵੀ ਤਾਂ ਦੂਜੇ ਦਿਨ ਹੀ ਕੰਮ ਹੋਣ ਵਾਲਾ ਸੀ। 6 ਸਾਲ ਜਿਹੜੇ ਬਾਦਲਕਿਆਂ ਤੋਂ ਡਰਦੇ ਮਤਾ ਹੀ ਨਹੀਂ ਪਾ ਸਕੇ ਵਿਚਾਰੇ, ਉਹ ਸਾਡੇ ਲਈ ਕਿੱਥੇ ਆ ਖੜੇ ਨੇ। ਤੇ ਅਗਲੀ ਗੱਲ ਵੀ ਜਿਵੇਂ ਉਦੋਂ ਹੁੰਦਾ ਸੀ ਨਾ ਬਈ ਮਹੰਤ ਜਿਹੜੇ ਸੀਗੇ ਉਹ ਅੰਗਰੇਜ਼ ਸਰਕਾਰ ਦਾ ਬਹੁਤਾ ਖਿਆਲ ਰੱਖਦੇ ਸੀ, ਸਿੱਖ ਜਜ਼ਬਾਤਾਂ ਦਾ ਘੱਟ। ਕਈ ਉਹਨਾਂ ਚੋਂ ਬੜੇ ਚਾਲੂ ਹੋਣਗੇ, ਚੰਟ ਹੁੰਦੇ ਆ ਬੰਦੇ ਕਈ, ਵੀ ਘਰ ਜਾਂ ਕਾਗਜ਼ੀ ਕਾਰਵਾਈ 'ਚ ਪੂਰਾ ਰੱਖੋ, ਬਿਆਨਬਾਜ਼ੀ ਵਧੀਆ ਰੱਖੋ, ਬਾਕੀ ਆਪਦੇ ਹਿਸਾਬ ਨਾਲ ਚੱਲੋ। ਇਹ ਚੀਜ਼ ਸਾਡੇ ਹੋਣ ਵਾਲੇ ਮਹੰਤ ਜਿਹੜੇ ਨੇ ਸ਼੍ਰੋਮਣੀ ਕਮੇਟੀ ਵਾਲੇ ਇਹ ਸਿੱਖ ਗਏ। ਬਿਆਨਬਾਜ਼ੀ ਕਮਾਲ ਦੀ ਕਰੋ, ਲਿਖਤਾਂ 'ਚ ਢਿੱਡ ਪੂਰਾ ਭਰ ਦੋ, ਕਿਤਾਬਾਂ ਜਦੋਂ ਛਪਣ ਲੋਕ ਕਹਿਣ ਯਾਰ ਸ਼੍ਰੋਮਣੀ ਕਮੇਟੀ ਇਹ ਤੋਂ ਵੱਧ ਕੀ ਕਰ ਦਿੰਦੀ, ਪਰ ਨਤੀਜਾ ਕੋਈ ਨਿਕਲੇ ਨਾ। ਇਸ ਤਰੀਕੇ ਦੀ ਵੀ ਸੋਚ ਦੇ ਤਹਿਤ ਅੱਜ ਕੰਮ ਚੱਲ ਰਿਹਾ। ਸੋ ਜਿਹੜਾ ਉਦੋਂ ਸੀ ਆ ਸਾਡੇ ਜਿਹੜੇ ਅੰਗਰੇਜ਼ ਦੀ ਆਪਾਂ ਪੜ੍ਹ ਕੇ ਹਟਿਆ ਰਿਪੋਰਟ, ਅੱਜ ਵੀ ਜੇਕਰ ਕੋਈ ਸਿੱਖਾਂ ਦੀ ਧਿਰ ਉੱਠ ਕੇ ਕਵੇ ਕਿ ਮੈਂ ਸ਼੍ਰੋਮਣੀ ਕਮੇਟੀ ਤੋਂ ਮੌਜੂਦਾ ਧਿਰ ਦਾ ਅਸੀਂ ਕਰਕੇ ਪਾਸੇ ਆਪਦੀ ਕੋਈ ਨਵੀਂ ਸੋਚ ਵਾਲੀ ਨਵੀਂ ਧਿਰ ਲੈ ਕੇ ਆਵਾਂਗੇ, ਤਾਂ ਯਕੀਨਨ ਪੰਜਾਬ ਸਰਕਾਰ ਦੇ ਜਿਹੜੇ IB CID ਰਾਜ ਜਿਹੜੀਆਂ ਏਜੰਸੀਆਂ ਦੇ ਅਫਸਰ ਹੋਣਗੇ ਉਹ ਦਿੱਲੀ ਦਰਬਾਰ ਨੂੰ ਇਹੀ ਭੇਜਣਗੇ ਰਿਪੋਰਟਾਂ ਬਣਾ ਕੇ ਵੀ ਜਿਹੜੇ ਪਹਿਲਾਂ ਬੈਠੇ ਨੇ ਨਾ ਇਹੀ ਆਪਾਂ ਨੂੰ ਸੂਤ ਬਹਿੰਦੇ ਆ, ਚੰਗੇ ਆ ਮਾੜੇ ਆ, ਜੇ ਇਹ ਪਾਸੇ ਕਰਤੇ ਫਿਰ ਪੰਥ ਪ੍ਰਸਤ ਤੇ ਕੌਮ ਪ੍ਰਸਤ
ਜਾਣੀ ਕਿ ਉਹ ਸਿੱਖ ਜਿਹੜੇ ਖਾਲਸਾਈ ਸਿਧਾਂਤ ਨੂੰ ਦ੍ਰਿੜਤਾ ਨਾਲ ਲਾਗੂ ਕਰਾਉਣਗੇ ਤੇ ਨਾਲੇ ਖਾਲਿਸਤਾਨ ਦਾ ਝੰਡਾ ਬੁਲੰਦ ਕਰਨਗੇ, ਉਹ ਆ ਜਾਣਗੇ। ਇਸ ਕਰਕੇ ਆਪਾਂ ਨੂੰ ਇਹੀ ਪੁੱਗਦੇ ਆ। ਸੋ ਜਿਵੇਂ ਉਸ ਵੇਲੇ ਅਫਸਰ ਮਹੰਤਾਂ ਦੀ ਹਮਾਇਤ ਵਿੱਚ ਸੀ, ਸਿਸਟਮ ਉਹਨਾਂ ਦੀ ਹਮਾਇਤ ਵਿੱਚ ਸੀ, ਉਵੇਂ ਮੌਜੂਦਾ ਸਿਸਟਮ ਇਸ ਪਹਿਲਾਂ ਵਾਲੇ ਸਾਰੇ ਢਿੰਮ ਢਾਣੇ ਦੀ ਹਮਾਇਤ ਵਿੱਚ ਆ। ਤੇ ਇਸ ਦੌਰ ਵਿੱਚ ਆਪਾਂ ਨੂੰ ਸੋਚਣਾ ਚਾਹੀਦਾ ਕਿ ਜਿਵੇਂ ਮਹੰਤਾਂ ਦੇ ਖਿਲਾਫ ਲੜਨ ਵਾਲਿਆਂ ਦੀ ਦ੍ਰਿੜਤਾ ਨੇ ਆਖਰ ਅੰਗਰੇਜ਼ ਸਰਕਾਰ ਨੂੰ ਮਜਬੂਰ ਕਰ ਦਿੱਤਾ ਤੇ ਉਹਨਾਂ ਨੂੰ ਮਹੰਤਾਂ ਨੂੰ ਪਾਸੇ ਕਰਨਾ ਪਿਆ। ਪਰ ਅੰਗਰੇਜ਼ ਨੇ ਇੱਕ ਫਿਰ ਇਹੋ ਜਿਹਾ ਰਾਹ ਕੱਢਿਆ ਵੀ ਇੱਕ ਐਕਟ ਇਹੋ ਜਿਹਾ ਬਣਾ ਦਿਓ ਜਿਹਦੇ ਤਹਿਤ ਇਹ ਸਾਰੇ ਸਾਡੇ ਕਿਸੇ ਨਾ ਕਿਸੇ ਦਾ ਕੁੰਡੇ 'ਚ ਰਹਿਣ। ਉਹ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਂਦੀ ਆ, ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ, ਉਹ 'ਚ DC ਅੰਗਰੇਜ਼ ਸਰਕਾਰ ਦਾ ਨੁਮਾਇੰਦਾ ਵਿੱਚ ਬੈਠਿਆ ਕਰੇ, ਹੁਣ ਭਾਰਤ ਸਰਕਾਰ ਦਾ ਬੈਠਦਾ। ਸੋ ਅਸੀਂ ਇਸ ਸੰਸਥਾ ਨੂੰ ਮਿੰਨੀ ਪਾਰਲੀਮੈਂਟ ਕਹਿ ਲਈਏ, ਆਜ਼ਾਦ ਸੰਸਥਾ ਕਹਿ ਲਈਏ, ਉਹ ਸਾਡੀ ਆਪਦੀ ਖੁਸ਼ਫਹਿਮੀ ਆ। ਅਸਲ ਵਿੱਚ ਐਡੀ ਵੀ ਕੋਈ ਗੱਲ ਨਹੀਂ। ਇਹ ਇੱਕ ਬੋਰਡ ਦੇ ਰੂਪ ਦੇ ਵਿੱਚ ਸਾਨੂੰ ਸੰਸਥਾ ਜਿਹੜੀ ਆ ਉਹ ਮਿਲੀ ਆ, ਜਿਹੜੀ ਕਿ ਐਕਟ ਦੇ ਰਾਹੀਂ ਬਣੀ ਹੋਈ ਹੈ। ਹੁਣ ਜਿਹੜਾ ਇਸ ਸੰਸਥਾ ਨੇ, ਜਿਵੇਂ RSS ਨੇ ਹਿੰਦੂ ਸੰਘਰਸ਼ ਵਿੱਚ ਹਿੰਦੂ ਰਾਸ਼ਟਰ ਨੂੰ ਸਮਰਪਿਤ ਹੋ ਕੇ ਕਾਰਵਾਈਆਂ 'ਚ ਹਿੱਸਾ ਪਾਇਆ, ਉਵੇਂ ਸਾਡੀ ਇਸ ਸੰਸਥਾ ਨੇ ਜਿਹੜਾ ਹੈ ਉਹ ਹਿੱਸਾ ਪਾਇਆ। ਉਹਨਾਂ ਨੇ ਵੀ ਸਕੂਲ ਕਾਲਜ ਖੋਲੇ ਆ ਤੇ ਆਪਾਂ ਵੀ ਖੋਲੇ ਆ। ਹੁਣ ਆਪਾਂ ਇਹਦੇ 'ਚ ਸਕੂਲ ਕਾਲਜਾਂ ਦੀ ਜਦੋਂ ਗੱਲ ਕਰਦੇ ਆ ਤਾਂ ਬੜਾ ਮਤਲਬ ਕਿ ਆਪਣੇ ਆਪ ਨੂੰ ਲੱਗਦਾ ਹੈ ਕਿ ਇੰਨੇ ਲੰਮੇ ਅਰਸੇ ਤੋਂ ਇਹ ਸੰਸਥਾ ਨੇ ਕਿੰਨਾ ਕੁ ਕੰਮ ਕਰਦਾ ਹੋਣਾ। ਹੈਰਾਨੀ ਦੀ ਗੱਲ ਆ ਕਿ ਸ਼੍ਰੋਮਣੀ ਕਮੇਟੀ ਨੇ ਇੰਨੇ ਵਧੀਆ ਚੰਗੇ ਕੰਮਕਾਰ ਕੀਤੇ ਹੋਏ ਨੇ ਕਿ ਅੱਜ ਸਾਡੇ ਜਦੋਂ ਉਹ ਸਾਹਮਣੇ ਗੱਲ ਖੁੱਲਦੀ ਆ, ਆਪਾਂ ਹੱਕੇ ਬੱਕੇ ਰਹਿ ਸਕਦੇ ਆ ਕਿ ਆਹ ਕੰਮ ਹੋਏ ਨੇ। ਬਹੁਤ ਵੱਡੀ ਗਿਣਤੀ ਵਿੱਚ ਸਕੂਲ ਖੋਲੇ ਗਏ ਨੇ, ਬੜੀ ਵੱਡੀ ਗਿਣਤੀ ਵਿੱਚ ਕਾਲਜ ਵੀ ਖੋਲੇ ਗਏ ਨੇ। ਪਰ ਇਹ ਸਾਰੇ ਜਿਹੜੇ ਸਕੂਲ ਕਾਲਜ ਖੋਲੇ ਗਏ ਨੇ, ਜਿਨ੍ਹਾਂ ਵਿੱਚ ਦੀ ਇੰਨੇ ਜ਼ਿਆਦਾ ਬੱਚੇ ਪੜ੍ਹਦੇ ਨੇ ਤੇ ਉਹ ਪੜ੍ਹ ਕੇ ਮਾਰਕੀਟ ਵਿੱਚ ਤਿਆਰ ਹੋ ਕੇ ਆਉਂਦੇ ਨੇ, ਕੀ ਉਹ ਜਿਵੇਂ RSS ਦੇ ਪੈਦਾ ਕੀਤੇ ਹੋਏ ਉਹਨਾਂ ਸਕੂਲਾਂ ਚੋਂ ਨਿਕਲ ਕੇ ਆਏ ਹੋਏ ਜਿਹੜੇ ਵਿਦਿਆਰਥੀ ਨੇ, ਜਿਵੇਂ ਉਹ RSS ਦੇ ਏਜੰਡੇ ਨੂੰ, ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਸਮਰਪਿਤ ਹੋਏ ਹੁੰਦੇ ਨੇ, ਕੀ ਕਦੇ ਆਪਾਂ ਸੋਚਿਆ ਕਿ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਨਿਕਲੇ ਹੋਏ ਸਿੱਖ ਆਪਦੀ ਕੌਮ ਨੂੰ ਉਵੇਂ ਦ੍ਰਿੜਤਾ ਨਾਲ ਪਿਆਰ ਸਤਿਕਾਰ ਕਰਨ ਵਾਲੇ ਨਿਕਲੇ ਹੋਣ? ਕਿੰਨੇ ਕਹਿੰਦੇ? ਅੱਜ ਤੱਕ ਆਪਾਂ ਆਲੇ ਦੁਆਲੇ ਦੇਖੋ, ਹਾਂ ਜਿਵੇਂ ਕਈ ਪ੍ਰਾਈਵੇਟ ਕਾਲਜਸ ਨੇ, ਕਈ ਇਹੋ ਜਿਹੇ ਹੋਰ ਅਦਾਰੇ ਨੇ, ਜਾਂ ਕੋਈ ਲਹਿਰ ਚੱਲਦੀ ਆ ਉਹਦੇ ਅਸਰ ਹੇਠ ਦਾ ਸਾਰਿਆਂ 'ਚ ਹੁੰਦਾ। ਜਿਵੇਂ ਪਿਛਲੇ ਦੌਰ ਵਿੱਚ GNE ਕਾਲਜ ਲੁਧਿਆਣਾ ਸ਼੍ਰੋਮਣੀ ਕਮੇਟੀ ਦੇ ਅਧੀਨ ਆ, ਜਾਂ ਹੋਰ ਕਈ, ਉਦੋਂ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਸਿੱਖ ਸੰਘਰਸ਼ ਕਰਕੇ ਅਸਰ ਹੋਇਆ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਆਪਦੇ ਅਧੀਨ ਵਿਦਿਅਕ ਅਦਾਰਿਆਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਨ ਦਿੱਤਾ, ਕੋਈ ਇਹੋ ਜਿਹੀ ਗੱਲ ਹੋਣ ਦਿੱਤੀ ਆ ਜਿਵੇਂ RSS ਵਾਲਿਆਂ ਨੇ ਆਪਦੇ ਸਕੂਲਾਂ ਕਾਲਜਾਂ ਦੇ ਵਿੱਚ ਹਿੰਦੂ ਤਵੀ ਸੋਚ ਨੂੰ ਪ੍ਰਣਾਏ ਹੋਏ ਵਿਅਕਤੀ ਵਿਦਿਆਰਥੀ ਪੈਦਾ ਕਰਨ ਦਾ ਜਿੱਦ ਫੜੀ ਹੋਈ ਹੈ? ਅਸੀਂ ਕਿਉਂ ਡਰੇ ਜੇ ਰਹਿੰਦੇ ਆ? ਜੇ RSS ਵਾਲੇ ਆਪਦੇ ਸਕੂਲਾਂ ਕਾਲਜਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਅੰਦਰ ਜਿਹੜਾ ਆ ਗਿਆ ਵਿਦਿਆਰਥੀ, ਇਹ ਮਿੱਥ ਕੇ ਉਹਦਾ ਸਿਲੇਬਸ ਤਿਆਰ ਕਰਕੇ ਉਹਦੇ ਨਾਲ ਚੱਲਦੇ ਆ ਬਈ ਜਦੋਂ ਇਹ ਬੰਦਾ ਬਾਹਰ ਨਿਕਲੇ, ਚਾਹੇ ਉਹ 5 ਸਾਲ ਪੜ੍ਹੇ ਚਾਹੇ 10 ਸਾਲ ਪੜ੍ਹੇ, ਜਦੋਂ ਸਾਡੇ ਸਿਸਟਮ ਚੋਂ ਨਿਕਲੇ ਉਦੋਂ ਉਹ ਆ ਬਣਿਆ ਹੋਵੇ, ਉਹ ਉਹਨੂੰ ਉਹ ਜਿਹਾ ਬਣਾ ਕੇ ਕੱਢਦੇ ਆ। ਜਿਹੜਾ ਇਹਦਾ ਨਤੀਜਾ ਕੀ ਨਿਕਲਿਆ ਵਾ ਭਲਾ ਹੁਣ ਤੁਸੀਂ ਸੁਣੋ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਅਧੀਨ ਵਿਦਿਅਕ ਸੰਸਥਾਵਾਂ ਜਿਹੜੀਆਂ ਨੇ, ਉਹਨਾਂ 'ਚ ਸੀਨੀਅਰ ਸੈਕੰਡਰੀ ਸਕੂਲ, ਡਿਗਰੀ ਕਾਲਜ, ਮੈਡੀਕਲ ਕਾਲਜ, ਡੈਂਟਲ ਕਾਲਜ, ਇੰਜੀਨੀਅਰਿੰਗ ਕਾਲਜ, ਖੇਡ ਅਕੈਡਮੀਆਂ ਤੇ ਯੂਨੀਵਰਸਿਟੀਆਂ ਵੀ ਚੱਲ ਰਹੀਆਂ ਨੇ। ਤੇ ਸਮੁੱਚੇ ਵਿਦਿਅਕ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੀ ਸਥਾਪਿਤ ਕੀਤਾ ਹੋਇਆ। ਤੇ ਗਾਹਾਂ ਉਹਨਾਂ ਨੇ ਲਿਖਿਆ ਹੋਇਆ ਵੀ ਇੰਨੇ ਗ੍ਰਾਂਟ ਇਨ ਏਡ ਕਾਲਜ ਨੇ, ਅਨਏਡਡ ਕਾਲਜ ਇੰਨੇ ਨੇ, CBSE ਸਕੂਲ ਇੰਨੇ ਨੇ, ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਯੂਨੀਵਰਸਿਟੀ ਬੱਲਾ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, 2 ਪੋਲੀਟੈਕਨਿਕ ਕਾਲਜ, 2 B.Ed ਕਾਲਜ, ਇਹ ਹੈਗੀ। ਬਹੁਤ ਵੱਡੀ ਗੱਲ ਆ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਐਡਾ ਵੱਡਾ ਐਜੂਕੇਸ਼ਨ ਸਿਸਟਮ ਆ ਜਿਹਦੇ ਲਈ ਇੱਕ ਵੱਖਰਾ ਡਾਇਰੈਕਟੋਰੇਟ ਸਿਰਜਣਾ ਪਿਆ।
ਕੀ ਇਸ ਡਾਇਰੈਕਟੋਰੇਟ ਨੇ ਕਦੇ ਪਿਛਲੇ 50 ਸਾਲਾਂ 'ਚ ਸੋਚਿਆ ਕਿ ਸਾਨੂੰ ਆਪਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੜਨ ਵਾਲੇ ਹਰ ਸਿੱਖ ਵਿਦਿਆਰਥੀ ਨੂੰ ਇਹ ਮਿਥ ਕੇ ਸਿਲੇਬਸ ਦੇਣਾ ਪਊਗਾ ਕਿ ਜਦੋਂ ਉਹ ਪੜ੍ਹਾਈ ਛੱਡ ਕੇ ਨਿਕਲੇ ਉਹ ਵਧੀਆ ਇੰਜੀਨੀਅਰ ਵੀ ਬਣੇ, ਵਧੀਆ ਉਹ ਡਾਕਟਰ ਬਣੇ, ਜਿਹੜਾ ਵੀ ਕੁਝ ਉਹ ਪੜ੍ਹਨ ਆਇਆ ਉਹ ਪੜ੍ਹੇ, ਪਰ ਨਾਲ ਦੀ ਨਾਲ ਉਹ ਇੱਕ ਇਹੋ ਜਿਹਾ ਗੁਰਸਿੱਖ ਖਾਲਸਾਈ ਸਿਧਾਂਤ ਨੂੰ ਸਮਰਪਿਤ ਜਿਹਦੇ ਕੋਲੇ ਆਪਦੇ ਧਰਮ ਦਾ ਸੰਪੂਰਨ ਗਿਆਨ ਵੀ ਹੋਵੇ ਤੇ ਜਿਹਦੇ ਕੋਲ ਆਪਦੇ ਧਰਮ ਪ੍ਰਤੀ ਲੜਨ ਮਰਨ ਦੀ ਅਤੇ ਆਪਦੇ ਰਾਜ ਦੀ ਭਾਵਨਾ ਬਾਰੇ ਉਹਦੇ ਕੋਲੇ ਗਿਆਨ ਹੋਵੇ। ਗਾਂ ਉਹਨੇ ਕਰਨਾ ਕੀ ਨਹੀਂ ਕਰਨਾ ਗੱਲ ਵੱਖਰੀ ਹੈ, ਉਹਨੂੰ ਧਰਮ ਦਾ ਗਿਆਨ ਅਤੇ ਰਾਜ ਦਾ ਗਿਆਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਿੱਖ ਸਟੇਟ ਦਾ ਮਤਾ ਪਾਸ ਕਰ ਚੁੱਕੀ ਹੋਈ ਹੈ। ਸਿੱਖ ਸਟੇਟ ਕੀ ਹੋਊਗੀ, ਸਿੱਖ ਸਟੇਟ ਕਾਹਤੋਂ ਹੋਊਗੀ, ਜੇਕਰ RSS ਵਾਲੇ ਆਪਦੇ ਵਿਦਿਆਰਥੀਆਂ ਨੂੰ ਹਿੰਦੂ ਤਵੀ ਸੋਚ ਨੂੰ ਅਪਣਾਏ ਹੋਏ ਵਿਦਿਆਰਥੀ ਦੇ ਤੌਰ ਤੇ ਉਹਨਾਂ ਨੂੰ ਹਿੰਦੂ ਰਾਸ਼ਟਰ ਨੂੰ ਸਮਰਪਿਤ ਵਿਦਿਆਰਥੀ ਦੇ ਤੌਰ ਤੇ ਪੈਦਾ ਕਰਦੇ ਆ, ਤਾਂ ਸਾਡੇ ਅਦਾਰਿਆਂ ਨੂੰ ਕੀ ਬਿਮਾਰੀ ਪਈ ਹੋਈ ਆ ਵੀ ਆਪਾਂ ਭਾਰਤ ਮਾਤਾ ਨੂੰ ਮੱਥਾ ਟੇਕਣ ਵਾਲੇ ਵਿਦਿਆਰਥੀ ਪੈਦਾ ਕਰ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਅਸਫਲ ਹੋਈ ਆ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਅਦਾਰਿਆਂ 'ਚ ਵੜਨ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਸਿੱਖ ਨੈਸ਼ਨਲਿਜ਼ਮ ਜਿਹੜੀ ਆ ਉਹ ਨਹੀਂ ਆ ਰਹੀ, ਤਾਂ ਉਹਦੇ ਪਿੱਛੇ ਹੁਣ ਆਪਾਂ ਜਿਹੜੇ ਸਰਕਾਰੀ ਸਕੂਲਾਂ ਕਾਲਜਾਂ ਜਾਂ ਹੋਰ ਆ ਉੱਥੋਂ ਕੀ ਲੱਭਾਂਗੇ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਨ੍ਹਾਂ ਵੇਲਿਆਂ 'ਚ ਅਸੀਂ ਸਕੂਲਾਂ ਕਾਲਜਾਂ 'ਚ ਵੜੇ ਉਦੋਂ ਸਾਡੀ ਕਿਸਮਤ ਨੂੰ ਬਹੁਤ ਸਾਰਾ ਕੁਝ ਆਲੇ ਦੁਆਲੇ ਸੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੁੰਦੀ ਸੀ। ਇਹਨਾਂ ਦੇ ਰਾਹੀਂ ਗੁਰਮਤਿ ਟ੍ਰੇਨਿੰਗ ਕੈਂਪਾਂ ਰਾਹੀਂ ਸਮਾਜ ਦੇ ਵਿੱਚੋਂ ਹੋਰ ਇਧਰੋਂ ਉਧਰੋਂ ਲੈ ਕੇ ਜਦੋਂ ਕੌਮ ਨੂੰ ਬਾਬਾ ਜਰਨੈਲ ਸਿੰਘ ਵੇਲੇ ਇੱਕ ਨਰਕਧਾਰੀ ਕਾਂਡ ਕਰਕੇ ਹੁਲਾਰਾ ਮਿਲਿਆ, ਤਾਂ ਉਸ ਵੇਲੇ ਦੀ ਸਿੱਖ ਜਵਾਨੀ ਆ ਜਿਹੜੀ ਉਹ ਆਪਦੇ ਸਿਧਾਂਤ ਤੇ ਸਰੂਪ ਨਾਲ ਜੁੜਨ ਦੀ ਇੱਕ ਇਹੋ ਜਿਹੀ ਉੱਥੇ ਇੱਕ ਜਿਵੇਂ ਦਰਿਆ ਵਗਦਾ ਨਾ, ਜਿਵੇਂ ਇੱਕ ਹੜ੍ਹ ਆਉਂਦਾ, ਪੀਲੀਆਂ ਦਸਤਾਰਾਂ ਸਜਾਓ, ਆਪਦੇ ਧਰਮ 'ਚ ਪ੍ਰਪੱਕ ਹੋਵੋ, ਚੋਲੇ ਦਮਾਲੇ ਅੰਮ੍ਰਿਤ ਛਕੋ, ਸਿੰਘ ਸਜੋ। ਜਦੋਂ ਕੌਮ ਨੂੰ ਲੋੜ ਪਈ ਕੁਰਬਾਨੀਆਂ ਦੀ ਤਾਂ ਕੌਮ ਨੇ ਕੁਰਬਾਨੀਆਂ ਵੀ ਕੀਤੀਆਂ ਤੇ ਸਾਰਾ ਕੁਝ ਜਿਹੜਾ ਇੱਕ ਕੀਤਾ। ਜਿਹੜਾ ਇਸ ਮੌਕੇ ਅੰਗਰੇਜ਼ ਦੇ ਜਿਵੇਂ ਉਦੋਂ ਸੋਚਿਆ ਕਿ ਆਪਾਂ ਇਹਨਾਂ ਦੇ ਅਦਾਰੇ, ਉਵੇਂ ਹੀ ਮੌਜੂਦਾ ਸਿਸਟਮ ਨੇ ਵੀ ਸੋਚ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਰਾਹੀਂ ਜਾਂ ਪੰਜਾਬ ਦੇ ਸਾਰੇ ਸਿੱਖ ਅਦਾਰਿਆਂ ਰਾਹੀਂ ਜਾਂ ਐਜੂਕੇਸ਼ਨ ਸਿਸਟਮ ਦੇ ਰਾਹੀਂ ਇਹਨਾਂ ਵਿਦਿਆਰਥੀਆਂ ਨੂੰ ਸਿੱਖ ਬਣਨ ਤੋਂ ਰੋਕਿਆ ਜਾਵੇ, ਇਹਨਾਂ ਨੂੰ ਸਿੱਖ ਰਾਜ ਤੋਂ ਪਿੱਛੇ ਕੀਤਾ ਜਾਵੇ। ਤੇ ਇਸ ਸਾਰੇ ਕਾਸੇ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਦੇ ਸਾਡੇ ਵਿਦਿਅਕ ਅਦਾਰਿਆਂ ਵਿੱਚੋਂ ਜਿਹੜੇ ਵਿਦਿਆਰਥੀ ਪੈਦਾ ਹੋ ਰਹੇ ਨੇ ਉਹ ਉਹੋ ਜਿਹੇ ਨਹੀਂ ਹੈਗੇ ਜਿਹੋ ਜਿਹੇ ਅੱਜ ਤੋਂ 40-50 ਸਾਲ ਤੋਂ ਪਹਿਲਾਂ ਇਹਨਾਂ ਹੀ ਵਿਦਿਅਕ ਅਦਾਰਿਆਂ ਚੋਂ ਵਿਦਿਆਰਥੀ ਪੈਦਾ ਹੁੰਦੇ ਰਹੇ ਨੇ। ਇਹ RSS ਦੇ ਸਕੂਲਾਂ ਕਾਲਜਾਂ ਦੇ ਵਿੱਚੋਂ ਪੈਦਾ ਕੀਤੇ ਵਿਦਿਆਰਥੀਆਂ ਅਤੇ ਸਿੱਖ ਜਿਹੜੇ ਇੰਸਟੀਚਿਊਟ ਆ ਉਹਨਾਂ ਦੇ ਵਿਦਿਆਰਥੀਆਂ ਦੇ ਵਿਚਲਾ ਮੁੱਢਲਾ ਫਰਕ ਆ। ਹੁਣ ਅਗਲੀ ਗੱਲ ਜਿਹੜੀ ਆਪਾਂ ਕਰੀਏ ਉਹ ਇਹ ਆ ਕਿ ਜੇਕਰ RSS ਆਪਦੇ ਸਿਲੇਬਸ ਤਿਆਰ ਕਰ ਸਕਦੀ ਆ, ਜੇਕਰ RSS ਆਪਦੇ ਜਿਹੜੇ ਨੇ ਏਜੰਡੇ ਤਹਿਤ ਪੜ੍ਹਾਈ ਕਰਾ ਸਕਦੀ ਆ, ਤਾਂ ਸ਼੍ਰੋਮਣੀ ਕਮੇਟੀ ਵੀ ਕਰਵਾ ਸਕਦੀ ਹੈ। ਕਿਉਂ? ਜੇਕਰ ਇਹਨਾਂ ਨੂੰ ਹੋਵੇ ਕਿ ਅਸੀਂ ਆਹ ਲੈਣਾ, ਅਸੀਂ ਉਹ ਲੈਣਾ, ਨਾ ਲਓ। ਕੌਮ ਕੋਲੇ ਅੱਜ ਦੀ ਤਰੀਕ ਵਿੱਚ ਜਿੰਨਾ ਵੱਡਾ ਸਿਸਟਮ ਕੈਨੇਡਾ ਅਮਰੀਕਾ ਤੱਕ ਸਾਡਾ ਜਾ ਪਹੁੰਚਿਆ ਹੋਇਆ, ਅੱਜ ਅਸੀਂ ਭਾਰਤੀ ਸੰਵਿਧਾਨਕ ਨਿਯਮਾਂ ਕਾਨੂੰਨਾਂ ਦੇ ਅਧੀਨ ਰਹਿੰਦੇ ਹੋਏ ਬੜਾ ਕੁਝ ਕਰ ਸਕਦੇ ਹਾਂ। ਸਿੱਖਾਂ ਦੇ ਬੱਚਿਆਂ ਨੂੰ ਆਪਦੇ ਧਰਮ ਦੀ ਵਿੱਦਿਆ ਦੇਣ 'ਚ ਕੀ ਅੜਚਣ ਹੈ ਜੀ? ਪਰ ਜਦੋਂ ਉੱਤੇ ਬੈਠੇ ਬੰਦਿਆਂ ਦੀ ਦਿੱਲੀ ਦਰਬਾਰ ਨਾਲ ਸੈਟਿੰਗ ਆ, ਜਿਵੇਂ ਮਹੰਤਾਂ ਦੀ ਉਦੋਂ ਸੈਟਿੰਗ ਸੀ ਕਿ ਜੀ ਆਪਾਂ ਕੁਝ ਨਹੀਂ ਹੋਣ ਦਿੰਦੇ, ਅਸੀਂ ਬੈਠੇ ਆ ਨਾ, ਫਿਰ ਇਹ ਇੱਕ ਗਦਾਰੀ ਹੈ। ਗਦਾਰੀ ਕਰਨ ਲਈ ਇਹ ਨਹੀਂ ਹੈਗਾ ਵੀ ਜਿਹੜੀ ਗਦਾਰੀ ਦੀ ਇੱਕ ਆਮ ਪਰਿਭਾਸ਼ਾ ਚੱਲਦੀ ਆ। ਸੋ ਇਹ ਵੀ ਇੱਕ ਗਦਾਰੀ ਕਰਨ ਦਾ ਮਤਲਬ ਰਾਹ ਵਾ ਕਿ ਇਦਾਂ ਕਰ ਲਓ। ਸੋ ਜਿਹੜਾ ਮੈਂ ਇਹ ਜਦੋਂ ਲੇਖ ਪੜ੍ਹਿਆ ਤਾਂ ਮੈਨੂੰ ਬਾਰ-ਬਾਰ ਵਿੱਚੋਂ ਇਹ ਗੱਲ ਆਵੇ ਕਿ ਸਾਡੇ ਇਹ ਚਰਚਾ ਹੋਣੀ ਚਾਹੀਦੀ ਆ ਕਿ ਸ਼੍ਰੋਮਣੀ ਕਮੇਟੀ ਕੌਮ ਪ੍ਰਸਤ ਸਿੱਖ ਪੈਦਾ ਕਿਉਂ ਨਹੀਂ ਕਰ ਪਾ ਰਹੀ। ਤੇ ਸਾਡੇ ਕੋਲ ਤਾਂ ਹਜ਼ਾਰਾਂ ਸਿੱਖ ਹੋਣੇ ਚਾਹੀਦੇ ਸੀ ਜਿਹੜੇ ਇਹਨਾਂ ਵਿਦਿਅਕ ਅਦਾਰਿਆਂ ਵਿੱਚੋਂ ਪੜ੍ਹਨ ਮਗਰੋਂ ਕੌਮ ਦੇ ਸੰਘਰਸ਼ ਲਈ, ਕੌਮ ਦੇ ਇਤਿਹਾਸ ਨੂੰ ਰੁਸ਼ਨਾਉਂਦੇ। ਅੱਜ ਸਾਡੇ ਕੋਲ ਕਿੰਨੇ ਕੁ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੌਜਵਾਨਾਂ ਨੂੰ ਕਹੀਏ ਕਿ ਸ਼੍ਰੋਮਣੀ ਕਮੇਟੀ ਦੇ ਪੈਦਾ ਕੀਤੇ ਹੋਏ ਨੇ, RSS ਦੇ ਪੈਦਾ, ਆਪਣੇ RSS ਦਾ ਬੰਦਾ। ਲੋਕ ਸਾਡੇ ਸਿੱਖ ਵਿਦਿਆਰਥੀਆਂ ਨੂੰ ਵੀ ਕਿਹਾ ਕਰਨ ਕਿ ਇਹ ਸਿੱਖ ਸਰੂਪ ਵਿੱਚ ਜਿਹੜਾ ਪ੍ਰਪੱਕ ਫਿਰਦਾ, ਇਹ ਜਿਹੜਾ ਸਿੱਖ ਸਿਧਾਂਤ ਦੀ ਗੱਲ ਕਰਦਾ, ਜਿਹੜਾ ਇਹ ਸਿੱਖ ਰਾਜ ਦੀ ਗੱਲ ਕਰਦਾ, ਇਹ ਸ਼੍ਰੋਮਣੀ ਕਮੇਟੀ ਦਾ ਚੰਡਿਆ ਹੋਇਆ।
ਪਰ ਸ਼੍ਰੋਮਣੀ ਕਮੇਟੀ ਤਾਂ ਆਪਦੇ ਮੁਲਾਜ਼ਮਾਂ ਨੂੰ, ਆਪਦੇ ਮੈਂਬਰਾਂ ਨੂੰ, ਆਪਦੇ ਪ੍ਰਧਾਨ ਸਮੇਤ ਨਿੱਕੇ ਵੱਡੇ ਕਿਸੇ ਵੀ ਬੰਦੇ ਨੂੰ ਵੀ ਇਹਨਾਂ ਗੱਲਾਂ ਵੱਲ ਨਹੀਂ ਲਿਆ ਰਹੀ। ਸਿੱਖ ਸਿਧਾਂਤ ਤੇ ਸਿੱਖ ਰਾਜ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਆਪਦੇ ਖਾਤੇ 'ਚ ਨਹੀਂ ਗੱਲ ਹੈਗੀ, ਜਿਵੇਂ RSS ਵਾਲਿਆਂ ਦਾ ਪਤਾ ਹੈ ਨਾ ਵੀ ਸਾਰੇ ਹਿੰਦੂ ਰਾਸ਼ਟਰ ਨੂੰ ਸਮਰਪਿਤ ਨੇ, ਤੇ ਉਹਨਾਂ ਨੇ ਉਹੋ ਜਿਹੇ ਬੰਦੇ ਪੈਦਾ ਕਰਨੇ ਆ, ਇੱਧਰ ਉਹੋ ਜਿਹੀ ਕੋਈ ਗੱਲ ਹੀ ਨਹੀਂ, ਤੇ ਫਿਰ ਇਹ ਬਣ ਕਿਵੇਂ ਸਕਦਾ। ਹੁਣ ਇੱਕ ਹੋਰ ਗੱਲ ਆ ਇਸ ਲੇਖ 'ਚ ਲਿਖੀ ਹੋਈ ਕਿ ਸਾਰੇ ਭਾਰਤ ਵਿੱਚ RSS ਦੀਆਂ 15 ਲੱਖ ਤੋਂ ਉੱਪਰ ਸ਼ਾਖਾਵਾਂ ਲੱਗਦੀਆਂ ਨੇ। ਹੁਣ ਸਾਡੇ ਜਿੰਨੇ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ, ਉੱਥੇ ਸੰਗਤ ਸਵੇਰੇ ਸ਼ਾਮ ਜੁੜਦੀ ਹੈ, ਨਿਤਨੇਮ ਹੁੰਦਾ, ਉਹ ਸਾਡਾ ਇਹਨਾਂ ਦੀ ਸ਼ਾਖਾ ਨਾਲੋਂ ਵੀ ਵਧੀਆ ਹੈਗਾ। ਹੁਣ ਇਹ ਸ਼ਾਖਾ ਦੇ ਵਿੱਚ ਹਿੰਦੂ ਤੱਤ ਦੀ ਸੋਚ ਅਨੁਸਾਰ ਜਿਹੜਾ ਕੁਝ ਕਰਦੇ ਕਰਾਉਂਦੇ ਆ, ਇਹਨਾਂ ਨੂੰ ਮੁਬਾਰਕ। ਪਰ ਸਾਡੇ ਗੁਰਦੁਆਰਿਆਂ ਦੇ ਵਿੱਚ ਅਸੀਂ ਉੱਥੇ ਜਿਹੜਾ ਪ੍ਰਚਾਰ ਸਾਡਾ ਹੋਣਾ ਚਾਹੀਦਾ, ਸਿੱਖਾਂ ਦੀ ਵੱਖਰੀ ਕੌਮ ਦਾ ਪ੍ਰਚਾਰ, ਜਾਂ ਸਿੱਖਾਂ ਨੂੰ ਉਹਨਾਂ ਦੇ ਵੱਖਰੇ ਸਿੱਖ ਫਲਸਫੇ ਤੇ ਇਤਿਹਾਸ ਨਾਲ ਜੋੜਨ ਵਾਲਾ ਪ੍ਰਚਾਰ, ਸਾਡੇ ਜਿਹੜਾ ਪ੍ਰਚਾਰ ਆ ਉਹ ਇੱਕ ਇਹੋ ਜਿਹਾ ਪ੍ਰਚਾਰ ਆ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਪ੍ਰੇਰਨਾ ਦੇ ਰਿਹਾ। ਕਿਉਂਕਿ ਪਿਛਲੇ 100 ਸਾਲ ਤੋਂ ਸਾਡੀ ਪ੍ਰਚਾਰਕ ਸ਼੍ਰੇਣੀ ਬਹੁਤ ਜ਼ਿਆਦਾ ਉਲਝਾ ਦਿੱਤੀ ਗਈ ਆ। ਉਹਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੋ ਜਿਹਾ ਸਿੱਖ ਪੈਦਾ ਕਰ ਰਹੇ ਹਾਂ। ਤੋ ਇਸ ਗੱਲ ਦੇ ਉੱਤੇ ਆਪਾਂ ਅੱਗੇ ਵੀ ਗੱਲਾਂ ਕਈ ਵਾਰੀ ਪ੍ਰੋਜੈਕਟ ਕੀਤੀਆਂ ਨੇ। ਸੋ ਸਾਡੀ ਪ੍ਰਚਾਰਕ ਸ਼੍ਰੇਣੀ, ਗ੍ਰੰਥੀ, ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ, ਜਾਂ ਜਿਹੜੇ ਸਧਾਰਨ ਪੇਂਡੂ ਗੁਰਦੁਆਰਿਆਂ ਦੇ ਪ੍ਰਧਾਨ ਸਾਹਿਬਾਨ ਨੇ, ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੂੰ ਕੀ ਪਤਾ ਹੋਣਾ ਜਦੋਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਪਤਾ ਹੈਗਾ ਵੀ ਸਾਡਾ ਮੁੱਖ ਕਾਰਜ ਕੀ ਆ, ਤੇ ਅਸੀਂ ਤਾਂ ਆਪ ਕੌਮ ਪ੍ਰਸਤ ਆਗੂ ਹੋਣੇ ਚਾਹੀਦੇ ਆ। 1947 ਤੋਂ ਪਹਿਲਾਂ ਆਪਣੇ ਆਗੂ ਕੌਮ ਪ੍ਰਸਤ ਵੀ ਸੀ ਤੇ ਉਹ ਆਜ਼ਾਦੀ ਦੇ ਵੀ ਝੰਡਾ ਬਰਦਾਰ ਸੀ। 1947 ਤੋਂ ਬਾਅਦ ਸਹਿਜੇ ਸਾਡੇ ਆਗੂ ਕੌਮ ਪ੍ਰਸਤ ਵੀ ਨਹੀਂ ਰਹੇ ਅਤੇ ਆਜ਼ਾਦੀ ਪਸੰਦ ਵੀ ਨਹੀਂ ਰਹੇ। ਤੋ ਇਸ ਮਾਹੌਲ ਦੇ ਵਿੱਚ ਦਿਨੋਂ ਦਿਨ ਸਾਡੀ ਕੌਮ ਜਿਹੜੀ ਆ ਉਹ ਜਿਸ ਪਾਸੇ ਨੂੰ ਤੁਰ ਰਹੀ ਆ, ਉਹਦੇ ਨਤੀਜੇ ਕੀ ਨੇ? RSS ਨੇ ਜਿਹੜੀਆਂ ਲੱਖਾਂ ਸ਼ਾਖਾਵਾਂ ਲਾਈਆਂ, ਲੱਖਾਂ ਵਿਦਿਆਰਥੀ ਪੈਦਾ ਕੀਤੇ, ਉਹਦਾ ਨਤੀਜਾ ਇਹ ਨਿਕਲਿਆ ਕਿ ਅੱਜ RSS ਕਰਕੇ ਸਾਰੇ ਭਾਰਤ ਵਿੱਚ ਲੋਕ ਸਭਾ ਵਿੱਚ 240 ਤੇ ਰਾਜ ਸਭਾ 'ਚ 98 ਸੀਟਾਂ ਨੇ BJP ਭਗਵੇਂ ਬ੍ਰਿਗੇਡ ਦੀਆਂ। ਉਹਨਾਂ ਨੇ ਸ਼ਾਖਾਵਾਂ ਰਾਹੀਂ ਤੇ RSS ਦੇ ਪੈਦਾ ਕੀਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਰਾਹੀਂ ਤੇ ਆਪਦੇ ਪ੍ਰਚਾਰ ਰਾਹੀਂ ਇੰਨਾ ਕੁ ਕੇਡਰ ਪੈਦਾ ਕਰ ਲਿਆ, ਜਿਹੜਾ ਇੰਨੀ ਕੁ ਵੋਟ ਇਕੱਠੀ ਕਰਕੇ ਪਵਾਉਂਦਾ ਕਿ ਮੁਲਕ ਦੇ ਵਿੱਚ ਇਸ ਮੌਕੇ 240 ਲੋਕ ਸਭਾ 'ਚ ਤੇ ਰਾਜ ਸਭਾ 'ਚ 98 ਉਹਨਾਂ ਦੇ ਨੁਮਾਇੰਦੇ ਨੇ। ਭਾਰਤ ਦੇ 28 ਸੂਬਿਆਂ ਦੇ ਵਿੱਚ 1656 ਉਹਨਾਂ ਦੇ ਵਿਧਾਇਕ ਨੇ, MLA, ਤੇ 20 ਸੂਬਿਆਂ ਵਿੱਚ ਉਹਨਾਂ ਦੀ ਸਰਕਾਰ ਆ। ਹੁਣ ਆ ਜੋ ਇਹਦੇ ਉਲਟ ਸ਼੍ਰੋਮਣੀ ਕਮੇਟੀ ਨੇ, ਜੇ ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕੀਤਾ ਹੁੰਦਾ ਤਾਂ ਸਾਡੀ ਤਾਂ ਪੰਜਾਬ 'ਚ ਵੀ ਸਰਕਾਰ ਹੈ ਨਹੀਂ। ਅੱਜ ਸ਼੍ਰੋਮਣੀ ਕਮੇਟੀ ਨੇ ਉਹ ਸਿੱਖ ਪੈਦਾ ਕਰਨੇ ਸੀ ਜਿਹੜੇ ਸਿੱਖਾਂ ਨੂੰ ਚਾਹੇ ਕੋਈ ਵੱਢ ਦਿੰਦਾ, ਪਰ ਉਹ ਅਕਾਲੀ ਦਲ, ਤੇ ਅਕਾਲੀ ਦਲ ਵੀ ਉਹ ਹੁੰਦਾ ਜਿਹੜਾ, ਜਿਵੇਂ RSS ਨੂੰ ਪਤਾ ਕਿ ਚਾਹੇ ਜਿੰਨਾ ਮਰਜ਼ੀ ਅਸੀਂ BJP ਨਾਲ ਕਈ ਗੱਲਾਂ ਤੇ ਔਖੇ ਸੌਖੇ ਹੋ ਜਾਈਏ, ਫਰਕ ਪੈਂਦੇ ਆ ਉਹਨਾਂ 'ਚ, ਪਰ ਉਹ ਸਾਡੇ ਨੇ। ਤੋ ਅਸੀਂ ਅਕਾਲੀ ਦਲ ਨੂੰ ਜਿਹੋ ਜਿਹਾ ਬਣਾ ਬੈਠੇ ਆ, ਸਾਡੀ ਲੀਡਰਸ਼ਿਪ, ਉਹਨੂੰ ਵੋਟ ਆਮ ਸਿੱਖ ਨਹੀਂ ਪਾ ਕੇ ਰਾਜੀ। ਤੇ ਇਹ ਜਿਹੜੇ ਸੀ ਸਿੱਖ, ਇਹ ਇਹੋ ਜਿਹੇ ਹੋਣੇ ਸੀ ਜਿਨ੍ਹਾਂ ਬਾਰੇ ਅਕਾਲੀ ਦਲ ਨੇ ਕਹਿਣਾ ਸੀ ਵੀ ਇਹ ਤਾਂ ਸਾਡੇ ਪੱਕੇ ਨੇ ਨਾ। ਸੋ ਸ਼੍ਰੋਮਣੀ ਕਮੇਟੀ ਨੇ ਤਾਂ ਇੱਥੇ ਵੀ ਕੰਮ ਨਹੀਂ ਕੀਤਾ, ਤੇ ਕੌਮ ਪ੍ਰਸਤ ਸਿੱਖ ਜਿਹੜੇ ਸੀ ਉਹਨਾਂ ਨੇ ਕਹਿਣਾ ਸੀ, ਜਿਵੇਂ ਪਹਿਲਾਂ ਹੁੰਦੇ ਸੀ ਵੀ ਚਾਹੇ ਜੋ ਮਰਜ਼ੀ ਹੈ, ਜੇ ਅਸੀਂ ਤਕੜੀ ਨੂੰ ਵੋਟ ਪਾਵਾਂਗੇ। ਉਹ ਕਿਉਂ ਕਹਿੰਦੇ ਸੀ? ਕਿਉਂਕਿ ਲੀਡਰਸ਼ਿਪ ਵੀ ਕੌਮ ਪ੍ਰਸਤ ਸੀ। ਫਿਰ ਇਹ ਵੀ ਸੀ ਵੀ ਉਹਨਾਂ ਤੋਂ ਗਲਤੀਆਂ ਵੀ ਹੁੰਦੀਆਂ ਸੀ, ਅਕਾਲੀ ਲੀਡਰਸ਼ਿਪ ਤੋਂ ਉਹਨਾਂ ਤੋਂ ਬਹੁਤ ਗੜਬੜਾਂ ਹੁੰਦੀਆਂ ਸੀ, ਪਰ ਸਾਡੇ ਬਜ਼ੁਰਗ ਕਹਿ ਦਿੰਦੇ ਸੀ ਵੀ ਹੈ ਤਾਂ ਇਹ ਆਪਣੇ ਨੇ, ਜਿਵੇਂ RSS ਵਾਲੇ ਕਹਿੰਦੇ ਨੇ ਵੀ BJP ਵਾਲੇ ਤਾਂ ਸਾਡੇ ਆਪਣੇ ਨੇ। ਸੋ ਅਸੀਂ ਜੇ ਦੇਖੀਏ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਜੇ ਆਪਦੇ ਫਰਜ਼ ਨਹੀਂ ਨਿਭਾਏ, ਜਾਂ ਅਕਾਲੀ ਲੀਡਰਸ਼ਿਪ ਨੇ ਜੇ ਸ਼੍ਰੋਮਣੀ ਕਮੇਟੀ ਨੂੰ ਫਰਜ਼ ਨਹੀਂ ਨਿਭਾਉਣ ਦਿੱਤੇ, ਤਾਂ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ BJP RSS ਵਾਲੇ ਤਾਂ ਕਹਿ ਰਹੇ ਨੇ ਅਸੀਂ ਪੰਜਾਬ ਸਰਕਾਰ ਬਣਾਵਾਂਗੇ, ਤੇ ਅਕਾਲੀ ਦਲ ਪੰਜਾਬ 'ਚ ਇਹਦੇ ਕਈ ਉਮੀਦਵਾਰਾਂ ਨੂੰ ਵਿਪਤਾ ਪਈ ਹੋਈ ਆ ਵੀ ਕਿਤੇ ਸਾਨੂੰ ਨਾ ਟਿਕਟ ਮਿਲ ਜੇ। ਇਹ ਬਿਲਕੁਲ ਗਵਾ ਰਹੀ ਧਿਰ ਸਿੱਖ ਬਣ ਕੇ ਸ਼੍ਰੋਮਣੀ ਕਮੇਟੀ ਨੂੰ ਕੰਮ ਨਾ ਕਰਨ ਦਿੱਤਾ ਹੁਣ ਕਰਕੇ ਅਕਾਲੀ ਦਲ ਨੇ, ਤੇ RSS ਆਪਦੇ ਝੰਡੇ ਦਿਨੋਂ ਦਿਨ ਬੁਲੰਦ ਕਰ ਰਹੀ ਆ। ਇਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਗੈਰ ਸਿੱਖਾਂ ਦੀ ਤਾਂ ਗੱਲ ਛੱਡੋ, ਸਾਡਾ ਤਾਂ ਮੁੱਖ ਨਿਸ਼ਾਨਾ ਸੀ ਪਛੜੀਆਂ ਸ਼੍ਰੇਣੀਆਂ ਨੂੰ, ਦਲਿਤਾਂ ਨੂੰ,
ਜਿਨ੍ਹਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਮੈਂ ਤਾਂ ਇਹਨਾਂ ਨਾਲ ਆ, ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਨੇ ਕਿਹਾ ਮੈਨੂੰ ਸਰਦਾਰੀਆਂ ਬਖਸ਼ੂ, ਕਲਗੀਆਂ ਬਖਸ਼ੂ। ਅਸੀਂ ਇਹ ਭੁੱਲੀ ਬੈਠੇ ਆ ਕਿ 1920 ਦੇ ਵਿੱਚ ਦੁਆਬੇ ਦੇ ਦਲਿਤ ਤੇ ਪਛੜੇ ਹੋਏ ਲੋਕਾਂ ਦੇ ਵਿੱਚੋਂ ਬੰਦੇ ਦੇਗ ਲੈ ਕੇ ਕੜਾਹ ਪ੍ਰਸ਼ਾਦੀ ਇੱਥੇ ਦਰਬਾਰ ਸਾਹਿਬ ਆਏ ਸੀ, ਜਿਨ੍ਹਾਂ ਨੇ ਮਹੰਤਾਂ ਨਾਲ ਪਹਿਲੇ ਦਿਨ ਟੱਕਰ ਲੈ ਕੇ ਉਹਨਾਂ ਨੂੰ ਡੱਕਰਿਆ, ਜਿਹ ਤੋਂ ਸ਼੍ਰੋਮਣੀ ਕਮੇਟੀ ਬਣੀ। ਤੇ ਇਸ ਕਰਕੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਅੱਜ 100 ਸਾਲ ਵਿੱਚ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਹਰ ਦਲਿਤ ਨੂੰ ਜਿਹੜਾ ਦਰੜਿਆ ਹੋਇਆ ਵਾ ਬੀਜੇਪੀ ਦਾ, ਜਿਹੜਾ ਭਾਗਵੇਂ ਬ੍ਰਿਗੇਡ ਦਾ ਜਾਂ ਹਿੰਦੂ ਤਵੀ ਸੋਚ ਦਾ ਜਾਂ ਬ੍ਰਾਹਮਣਵਾਦ ਦਾ ਦਬਕਾਇਆ ਹੋਇਆ, ਉਹਨੂੰ ਸਿੱਖ ਸਜਾ ਹੋਇਆ ਸਿੱਖੀ ਚ ਪੂਰਨ ਤੌਰ ਤੇ ਪ੍ਰਪੱਕ ਤੇ ਪੂਰੇ ਸਨਮਾਨ ਦੇ ਨਾਲ ਜਿਉਂਦਾ ਆਪਾਂ ਦੇਖਣਾ ਸੀ। ਪਰ ਹਾਲ ਇਹ ਆ ਕਿ ਜਿਸ ਦੁਆਬੇ ਚੋਂ ਸ਼੍ਰੋਮਣੀ ਕਮੇਟੀ ਬਣਾਉਣ ਵਾਲੀ ਲਹਿਰ ਦਾ ਆਗਾਜ਼ ਹੋਇਆ, ਉਹਦੇ ਇੱਕ ਸਿਰੇ ਤੇ ਅਨੰਦਪੁਰ ਸਾਹਿਬ ਆ 10ਵੇਂ ਪਾਤਸ਼ਾਹ ਦਾ ਸਥਾਨ, ਦੂਜੇ ਪਾਸੇ ਸੁਲਤਾਨਪੁਰ ਲੋਧੀ ਆ, ਤੇ ਸਾਰੇ ਦੁਆਬੇ ਦੇ ਵਿੱਚ ਬੇਸ਼ੁਮਾਰ ਗੁਰੂ ਸਾਹਿਬਾਨ ਦੇ ਮੁਬਾਰਕ ਚਰਨਾਂ ਵਾਲੇ ਅਸਥਾਨ ਨੇ। ਪਰ ਇਸ ਖਿੱਤੇ ਦੇ ਵਿੱਚ ਜਿਹੜੀ ਧਿਰ ਦਾ ਝੰਡਾ ਝੂਲ ਰਿਹਾ ਉਹ ਸਿੱਖ ਧਿਰ ਨਹੀਂ ਹੈ। ਉਹ ਜਿਹੜੀ ਧਿਰ ਦਲਿਤ ਕਹਿ ਕੇ ਆਪਦੇ ਆਪ ਨੂੰ ਸੈਂਟਰਲਾਈਜ਼ ਕਰ ਰਹੀ ਆ, ਉਭਾਰ ਰਹੀ ਆ, ਜਿਹੜੇ ਵੱਖਰੇ ਗ੍ਰੰਥ ਨੂੰ ਰਵਿਦਾਸੀਆ ਸਿੱਖਾਂ ਨੂੰ ਪੰਪ ਮਾਰ ਕੇ ਰਵਿਦਾਸੀਆ ਧਰਮ ਖੜਾ ਕਰਨ ਵਾਲੀਆਂ ਬਾਤਾਂ ਨੇ, ਉਹ ਆਪਾਂ ਨੂੰ ਪਤਾ ਹੀ ਹੈ। ਹੁਣ ਜੇ ਸ਼੍ਰੋਮਣੀ ਕਮੇਟੀ ਉਸ ਖਿੱਤੇ ਵਿੱਚ ਵੀ ਕਾਮਯਾਬ ਨਹੀਂ ਹੈ ਜਿੱਥੋਂ ਇਸ ਸ਼੍ਰੋਮਣੀ ਕਮੇਟੀ ਦੇ ਆਗਾਜ਼ ਦਾ ਬੀਜ ਬੀਜਿਆ ਗਿਆ, ਤਾਂ ਬਾਕੀ ਭਾਈ ਕੀ ਹੋਊਗਾ। ਦੂਜੇ ਪਾਸੇ ਆ ਮਹਾਰਾਸ਼ਟਰ ਦੇ ਵਿੱਚ ਦਲਿਤਾਂ ਅਤੇ ਪਛੜਿਆਂ ਨੂੰ ਨਾਲ ਜੋੜ ਕੇ ਬੀਜੇਪੀ ਦੀ ਸਰਕਾਰ ਬਣ ਗਈ ਆ, ਬਣੀ ਆ ਨਾ, ਜਦੋਂ ਪਿੱਛੇ ਜੇ ਬਾਬੇ ਤੋਂ ਮੇੜਾ ਰੌਲਾ ਪਿਆ। ਤੇ ਉਹ ਇਹ ਗੱਲ ਇਹਨੇ ਲਿਖੀ ਆ ਵਿਨਾਇਕ ਦੱਤ ਨੇ, ਮੈਨੂੰ ਪੜ੍ਹ ਕੇ ਰੋਣ ਆ ਰਿਹਾ ਸੀ ਕਿ ਅਸੀਂ ਤਾਂ ਦਲਿਤਾਂ ਨੂੰ ਡੱਕਰ ਦਿੱਤਾ, ਕਦੇ ਉਹ ਭਨਿਆਰੇ ਵੱਲ ਨੂੰ ਭੱਜਦੇ ਆ, ਕਦੇ ਨੂਰ ਮਹਿੰਦੀ ਵੱਲ ਨੂੰ ਭੱਜਦੇ ਆ, ਸਰਸੇ ਵੱਲ ਨੂੰ ਭੱਜਦੇ ਆ। ਸਾਡੀ ਕੌਮ ਨੇ ਉਹ ਮਾਹੌਲ ਬਣਾਇਆ ਵੀ ਦਲਿਤ ਡੱਕਰਨੇ ਆ। ਤੇ ਇਹਦੇ ਚ ਵਿਨਾਇਕ ਦੱਤ ਲਿਖਦਾ ਵੀ ਜਿਹੜਾ ਉਹਨਾਂ ਨੇ ਮਹਾਰਾਸ਼ਟਰ ਵਿੱਚ ਫਤਿਹ ਹਾਸਲ ਕੀਤੀ ਆ, ਇਦੋਂ ਬਾਅਦ ਵਿੱਚ ਉਹ ਹਰਿਆਣੇ ਚ ਵੀ ਦਲਿਤਾਂ ਤੇ ਪਛੜੇ ਵਰਗਾਂ ਨੂੰ ਨਾਲ ਜੋੜ ਕੇ ਜਿਹੜੀ ਸਰਕਾਰ ਦੇ ਬਣਾਉਣ ਵਾਲੇ ਪਾਸੇ ਨੂੰ ਅੱਗੇ ਵਧ ਰਹੇ ਨੇ। ਤੋ ਇਹ ਜਿਹੜਾ ਲੇਖ ਆ ਇਹ ਸਾਡੇ ਸਾਰੇ ਘਰਾਂ ਦੇ ਵਿੱਚ ਬਾਰ-ਬਾਰ ਵਿਚਾਰਿਆ ਜਾਣਾ ਚਾਹੀਦਾ। ਉਹਨੇ ਬੇਸ਼ੱਕ ਦੀ ਇਹਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਕੰਪੈਰੀਜ਼ਨ ਕਰਕੇ ਲਿਖਿਆ, ਪਰ ਸਾਨੂੰ ਚਾਹੀਦਾ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਉਹ ਸਾਰਾ ਕੁਝ ਕਰਨਾ ਸ਼ੁਰੂ ਕਰੇ ਜੋ ਕੁਝ ਆਰਐਸਐਸ ਕਰਦੀ ਆ, ਤਾਂ ਅਸੀਂ ਬਚਦੇ ਹਾਂ। ਜੇਕਰ ਆਪਦੇ ਸਿੱਖ ਨੈਸ਼ਨਲਿਜ਼ਮ ਦੇ ਏਜੰਡੇ ਨੂੰ ਪ੍ਰਣਾਈ ਹੋਈ ਸ਼੍ਰੋਮਣੀ ਕਮੇਟੀ ਹੋਵੇ ਤਾਂ ਹੋ ਸਕਦਾ ਸਾਡਾ ਕੁਝ ਬਚਾਅ ਹੋ ਜੇ, ਨਹੀਂ ਤਾਂ ਜਿਹੜੇ ਪਾਸੇ ਨੂੰ ਆਪਾਂ ਜਾ ਰਹੇ ਹਾਂ ਅਸੀਂ ਆਪਦਾ ਦਿਨੋਂ ਦਿਨ ਖੋਰਾ ਲੱਗ ਰਿਹਾ ਦੇਖ ਰਹੇ ਹਾਂ। ਅਸੀਂ ਇਸ ਤਰ੍ਹਾਂ ਘੇਰੇ ਜਾ ਰਹੇ ਹਾਂ ਕਿ ਸਾਡੇ ਹਿੱਤਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ। ਤੇ ਜਿਹੜੇ ਬੰਦੇ ਜਾਣੇ ਅਣਜਾਣੇ ਇਸ ਹਾਲਾਤ ਉੱਤੇ ਲੁੱਡੀਆਂ ਪਾ ਰਹੇ ਆ, ਖੁਸ਼ੀ ਤਸੱਲੀ ਮਹਿਸੂਸ ਕਰ ਰਹੇ ਆ, ਕੰਫਰਟ ਜ਼ੋਨ ਕਿ ਜੀ ਬਹੁਤ ਵਧੀਆ, ਅਸਲ ਵਿੱਚ ਸਟੇਟ ਚਾਹੁੰਦੀ ਆ ਕਿ ਅਸੀਂ ਇਉਂ ਸੋਚੀਏ ਕਿ ਇਹਦੇ ਨਾਲੋਂ ਵਧੀਆ ਹਾਲਾਤ ਕੀ ਹੋ ਸਕਦੇ ਆ। ਜਦੋਂ ਸਾਡੇ ਸਭ ਤੋਂ ਮਾੜੇ ਹਾਲਾਤ ਹੋਣ, ਦੁਸ਼ਮਣ ਉਦੋਂ ਚਾਹੁੰਦਾ ਹੁੰਦਾ ਕਿ ਅਸੀਂ ਸੋਚੀਏ ਕਿ ਇਹ ਗੁੱਡ ਹਾਲਾਤ ਨੇ, ਵਧੀਆ ਹਾਲਾਤ ਨੇ। ਸੋ ਸਾਨੂੰ ਬੜੀ ਬੁਰੀ ਤਰ੍ਹਾਂ ਮਾਰਿਆ, ਘੇਰਿਆ, ਘੂਰਿਆ ਜਾ ਰਿਹਾ। ਟਾਰਗੇਟ ਉਹਨਾਂ ਨੇ ਰੱਖੇ ਹੋਏ ਨੇ ਕਿ ਆਹ ਬੰਦੇ ਫੁੰਡ ਦੇਣੇ ਆ, ਬਾਕੀਆਂ ਨੂੰ ਜਿਹੜਾ ਹੈਗਾ ਬੀਬੇ ਬਾਲਕ ਬਣਾ ਲੈਣਾ। ਸੋ ਇਸ ਨੁਕਤੇ ਦੇ ਉੱਤੇ ਜਿਹੜੀ ਨੁਕਤੇ ਕੁਝ ਪੁਆਇੰਟ ਜਿਹੜੇ ਰਹਿੰਦੇ ਆ ਉਹ ਕੱਲ ਦੇ ਪ੍ਰੋਗਰਾਮ 'ਚ ਆਪਾਂ ਡਿਸਕਸ ਕਰਾਂਗੇ। ਅੱਜ ਦੇ ਵਿੱਚ ਇੱਥੇ ਸਮਾਪਤੀ ਕਰਦੇ ਹਾਂ ਤੇ ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।